ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਸਰੋਤਿਓ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋਣ ਜਾ ਰਿਹਾ ਸਾਡਾ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ। ਖਬਰ ਤੇ ਨਜ਼ਰ ਪ੍ਰੋਗਰਾਮ 'ਚ ਇਸ ਦਿਨ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਤੁਹਾਡੇ ਨਾਲ ਹੁੰਦੇ ਨੇ ਸਾਡੇ ਸੀਨੀਅਰ ਸਾਥੀ ਬਲਤੇਜ ਪੰਨੂ, ਪਰ ਅੱਜ ਉਹ ਸਫ਼ਰ 'ਚ ਨੇ ਤੇ ਇਸ ਕਰਕੇ ਉਹ ਤੁਹਾਡੇ ਨਾਲ ਰੂਬਰੂ ਨਹੀਂ ਹੋ ਪਾ ਰਹੇ ਖਬਰ ਤੇ ਨਜ਼ਰ 'ਚ। ਤੇ ਚੰਡੀਗੜ੍ਹ ਸਟੂਡੀਓ ਤੋਂ ਮੈਂ ਸੁਸ਼ੀਲ ਦੋਸਾਂਝ ਤੁਹਾਡੇ ਨਾਲ ਕੁਝ ਜ਼ਰੂਰੀ ਖਬਰਾਂ ਦੇ ਉੱਤੇ ਨਜ਼ਰ ਸੁੱਟਣ ਲਈ ਹਾਜ਼ਰ ਹੋਇਆ। ਤੇ ਅਸੀਂ ਵਿਸ਼ੇਸ਼ ਤੌਰ ਤੇ ਚਰਚਾ ਤਾਂ ਅੱਜ ਕਰਨੀ ਹੈ ਨਵਜੋਤ ਸਿੰਘ ਸਿੱਧੂ ਬਾਰੇ, ਕਿਉਂਕਿ ਸਭ ਤੋਂ ਤਾਜ਼ਾ ਤੇ ਸਭ ਤੋਂ ਜਿਹੜੀ ਧਮਾਕਾਖੇਜ਼ ਖਬਰ ਤਾਂ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਪੰਜਾਬ ਸਰਕਾਰ ਦੇ ਵਿੱਚ ਹੁਣ ਉਹ ਨਹੀਂ ਤੇ ਕਾਂਗਰਸ ਪਾਰਟੀ 'ਚ ਭਾਵੇਂ ਉਹ ਹਨ। ਉਹਦੇ ਤੇ ਅਸੀਂ ਥੋੜ੍ਹੀ ਵਿਸਥਾਰ 'ਚ ਤੁਹਾਡੇ ਨਾਲ ਚਰਚਾ ਕਰਨੀ ਹੈ, ਪਰ ਉਸ ਤੋਂ ਪਹਿਲਾਂ ਕਿ ਅਸੀਂ ਸਿਆਸੀ ਗੱਲਾਂ ਹੋਰ ਕਰੀਏ, ਨਵਜੋਤ ਸਿੰਘ ਸਿੱਧੂ ਬਾਰੇ ਚਰਚਾ ਕਰੀਏ, ਇੱਕ ਚੰਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਤੇ ਉਹਦਾ ਥੋੜ੍ਹਾ ਵਿਸਥਾਰ ਵੀ ਤੁਹਾਨੂੰ ਦੇ ਦਿੰਦੇ ਹਾਂ। ਚੰਗੀ ਖਬਰ ਇਹ ਹੈ, ਪੋਜ਼ੀਟਿਵ ਖਬਰ ਇਹ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਆ ਉਹ ਲਗਭਗ ਮੁਕੰਮਲ ਹੋਣ ਦੇ ਨੇੜੇ ਹੋ ਗਿਆ। ਪਾਕਿਸਤਾਨ ਵਾਲੇ ਪਾਸਿਓਂ ਤਾਂ ਕਾਫੀ ਕੰਮ ਹੋ ਗਿਆ, ਭਾਰਤ ਵਾਲੇ ਪਾਸੇ ਥੋੜ੍ਹਾ ਕੰਮ ਹਾਲੇ ਰਹਿੰਦਾ ਹੈ। ਤੇ ਉੱਥੋਂ ਖਬਰ ਇਹ ਆਈ ਹੈ ਕਿ ਜਿਹੜਾ ਦੋਨਾਂ ਸਰਕਾਰਾਂ ਦੇ ਡੈਪੂਟੇਸ਼ਨ ਮਿਲੇ ਨੇ, ਕੱਲ ਸ਼ਾਮ ਤੱਕ ਉਹਨਾਂ ਦਾ ਜਿਹੜਾ ਡਾਇਲੋਗ ਚੱਲਿਆ, ਉਹਦੇ 'ਚੋਂ ਗੱਲ ਨਿਕਲ ਕੇ ਇਹ ਆਈ ਹੈ ਕਿ ਬਿਨਾਂ ਵੀਜ਼ੇ ਤੋਂ ਸ਼ਰਧਾਲੂ ਜਾ ਸਕਣਗੇ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ। ਹੁਣ ਬਿਨਾਂ ਵੀਜ਼ੇ ਤੋਂ ਸ਼ਰਧਾਲੂ ਜਾ ਸਕਦੇ ਆ। ਇਹ ਫੈਸਲਾ ਹੋ ਗਿਆ, ਭਾਵੇਂ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਡਿਸਟਰਬ ਵੀ ਕਰ ਦਿੱਤਾ ਜਾਏ, ਹੋ ਸਕਦਾ ਸੰਭਾਵਨਾ ਇੱਦਾਂ ਦੀ ਬਣ ਸਕਦੀ ਹੈ, ਪਰ ਹਾਲ ਫਿਲਹਾਲ ਇਹ ਫੈਸਲਾ ਹੋ ਗਿਆ ਵੀ ਭਾਰਤੀ ਪਾਸੋਂ ਡੇਰਾ ਬਾਬਾ ਨਾਨਕ ਤੇ ਪਾਕਿਸਤਾਨ 'ਚ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿਚਾਲੇ ਜਿਹੜਾ ਉਸਾਰੀ ਅਧੀਨ ਕਰਤਾਰਪੁਰ ਸਾਹਿਬ ਲਾਂਘਾ ਹੈ, ਉਸ ਰਸਤੇ ਤੋਂ ਹਰ ਰੋਜ਼ 5000 ਸ਼ਰਧਾਲੂ ਬਿਨਾਂ ਵੀਜ਼ੇ ਤੋਂ 7 ਦਿਨ ਤੱਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਵਾਸਤੇ ਜਾ ਸਕਣਗੇ। ਨਾਲ ਹੀ ਜਿਹੜੇ ਵਿਦੇਸ਼ਾਂ 'ਚ ਵਸੇ ਹੋਏ ਸਾਡੇ ਭੈਣ ਭਰਾ ਨੇ, ਉਹ ਜੇ ਉਹਨਾਂ ਕੋਲ OCI ਕਾਰਡ ਹੈਗੇ ਆ ਤਾਂ OCI ਕਾਰਡ ਹੋਲਡਰ ਜਿਹੜੇ ਭਾਰਤੀ ਹੈ, ਉਹ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਵਾਸਤੇ ਇਸ ਰਸਤੇ ਤੋਂ ਜਿਹੜਾ ਲਾਂਘਾ ਬਣ ਰਿਹਾ ਹੈ, ਜਿਹੜਾ ਮੁਕੰਮਲ ਹੋਣ ਦੇ ਨੇੜੇ ਹੈ, ਇਸ ਰਸਤੇ ਤੋਂ ਜਾ ਸਕਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 25 ਜੁਲਾਈ ਨੂੰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੋਂ ਕੱਢੇ ਜਾਣ ਵਾਲੀ ਜਿਹੜੇ ਨਗਰ ਕੀਰਤਨ ਦਾ ਮਾਮਲਾ ਹੈ, ਉਹਦੇ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਲਈ ਵੀਜ਼ਾ ਜਾਰੀ ਕਰਨ ਦੀ ਮੰਗ ਰੱਖੀ ਗਈ ਹੈ। ਤੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਦਿੱਲੀ ਤੋਂ ਸ਼੍ਰੀ ਨਨਕਾਣਾ ਸਾਹਿਬ ਤੱਕ ਜਿਹੜਾ ਨਗਰ ਕੀਰਤਨ ਜਾਣਾ, ਉਹਦੀ ਆਗਿਆ ਵਾਸਤੇ ਵੀ ਜਿਹੜੀ ਹੈ ਇੱਕ ਅਰਜ਼ੀ ਲਾਈ ਗਈ ਸੀ ਤੇ ਸ਼ਰਧਾਲੂਆਂ ਦੀ ਜਿਹੜੀ ਸੁਰੱਖਿਆ ਦੀ ਮੰਗ ਰੱਖੀ ਗਈ ਸੀ, ਇਹਨੂੰ ਵੀ ਪਾਕਿਸਤਾਨ ਨੇ ਮੰਨ ਲਿਆ। ਸੋ ਬਹੁਤ ਹੀ ਮਹੱਤਵਪੂਰਨ ਖਬਰ ਹੈ ਇਹ ਕਿ ਬਿਨਾਂ ਵੀਜ਼ੇ ਤੋਂ 5000 ਸ਼ਰਧਾਲੂ ਜਿਹੜੇ ਆ ਉਹ ਜਾ ਸਕਣਗੇ ਕਰਤਾਰਪੁਰ ਸਾਹਿਬ ਉੱਥੇ ਦਰਸ਼ਨਾਂ ਵਾਸਤੇ। ਤੇ ਜਿਹੜੇ ਵਿਦੇਸ਼ਾਂ 'ਚ ਵਸੇ ਹੋਏ ਸਾਡੇ ਭੈਣ ਭਰਾ ਨੇ, ਉਹ OCI ਕਾਰਡ ਜਿਹੜੇ ਹੋਲਡਰ ਜਿਹੜੇ ਹੈਗੇ ਆ, ਉਹ ਵੀ ਇਸੇ ਰਸਤੇ ਤੋਂ ਜਾ ਸਕਦੇ ਹੈ। ਤੇ ਜਦੋਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਸੀ, ਡੈਪੂਟੇਸ਼ਨ ਜਿਹੜੇ ਦੋਨਾਂ ਮੁਲਕਾਂ ਦੇ ਮਿਲ ਰਹੇ ਸੀ, ਤੇ ਉਹਦੇ 'ਚ ਹੋਰ ਕੀ ਗੱਲਾਂ ਹੋਈਆਂ, ਉਹ ਵੀ ਜ਼ਰੂਰ ਇੱਕ ਪੋਜ਼ੀਟਿਵ ਖਬਰ ਦੇ ਹਿਸਾਬ ਦੇ ਨਾਲ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਪਾਕਿਸਤਾਨੀ ਡੈਪੂਟੇਸ਼ਨ ਦੀ ਜਿਹੜੀ ਅਗਵਾਈ ਕਰ ਰਹੇ ਸੀ ਉੱਥੋਂ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ ਜਦੋਂ ਇਹ ਸਾਰੀਆਂ ਗੱਲਾਂ ਦੱਸੀਆਂ ਨੇ, ਕੁਝ ਗੱਲਾਂ ਹੋਰ ਦੱਸੀਆਂ ਨੇ, ਉਹ ਵੀ ਦੱਸਦੇ ਕੀ ਦੱਸੀਆਂ, ਪਰ ਉਹਨਾਂ ਨੇ ਕਿਸੇ ਸ਼ਾਇਰ ਦੀਆਂ 4 ਸਤਰਾਂ ਦੇ ਨਾਲ ਸ਼ੁਰੂਆਤ ਕੀਤੀ ਸੀ ਆਪਣੀ ਗੱਲ ਰੱਖਣ ਦੀ। ਉਹਨਾਂ ਨੇ ਕੀ ਕਿਹਾ, ਉਹ ਜਿਹੜੇ ਸ਼ਾਇਰੀ ਜਿਹੜੀ ਉਹਨਾਂ ਨੇ ਬੋਲੀ ਉਹ ਕੁਝ ਇੱਦਾਂ ਦੀ ਸੀ ਵੀ ਜ਼ਰਾ ਮੌਸਮ ਬਦਲਾ तो है मगर पेड़ों की शाखाओं पर नए पत्तों के आने में अभी कुछ दिन लगेंगे। जरा मौसम बदला तो है मगर पेड़ों की शाखाओं पर नए पत्तों के आने में अभी कुछ दिन लगेंगे। बहुत से जर्द चेहरों पर गुबारे गम है कम बेशक, बहुत से जर्द चेहरों पर गुबारे गम है कम बेशक, मगर उनको मुस्कुराने में अभी कुछ दिन लगेंगे। सो पाकिस्तानी डेपूटेशन की अगवाई कर रहे ਉੱਥੋਂ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ ਇੱਕ ਸ਼ਾਇਰ ਦੀਆਂ ਇਹਨਾਂ ਸਤਰਾਂ ਦੇ ਨਾਲ ਸ਼ੁਰੂਆਤ ਕਰਦਿਆਂ ਹੋਇਆਂ ਬਹੁਤ ਸਾਰੀਆਂ ਗੱਲਾਂ ਦੱਸੀਆਂ। ਪਾਕਿਸਤਾਨੀ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ ਤਾਂ ਬਾਘਾ ਬਾਰਡਰ ਜਿਹੜਾ ਪੈਂਦਾ, ਬਾਘਾ ਬਾਰਡਰ ਤੇ ਹੀ ਭਾਰਤ ਤੇ ਪਾਕਿਸਤਾਨ ਦੇ ਡੈਪੂਟੇਸ਼ਨ ਮਿਲੇ ਤੇ ਭਾਰਤ ਤੇ ਪਾਕਿਸਤਾਨ ਦੇ ਪੱਤਰਕਾਰਾਂ ਨਾਲ ਗੱਲਬਾਤ ਹੋਈ। ਡਾਕਟਰ ਫੈਜ਼ਲ ਨੇ ਕਿਹਾ ਕਿ ਦੋਨਾਂ ਮੁਲਕਾਂ ਦੇ ਵਿਚਾਲੇ 80% ਜਿਹੜੇ ਮੁੱਦੇ ਹੈ ਉਹਨਾਂ ਤੇ ਸਹਿਮਤੀ ਬਣ ਗਈ ਹੈ। ਬਾਕੀ ਮੁੱਦਿਆਂ ਤੇ ਸਹਿਮਤੀ ਵਾਸਤੇ ਦੋਵੇਂ ਮੁਲਕ ਇੱਕ ਵਾਰ ਫੇਰ ਮੀਟਿੰਗ ਕਰਨਗੇ। ਇਹ ਮੀਟਿੰਗ ਕਦੋਂ ਹੋਣੀ ਹੈ, ਇਹਦੇ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਡਾਕਟਰ ਫੈਜ਼ਲ ਨੇ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜੀ ਸਹਿਮਤੀ ਹੋਈ ਹੈ ਉਹਦੀ ਕੋਈ ਬਹੁਤ ਜ਼ਿਆਦਾ ਜਾਣਕਾਰੀ ਵੀ ਨਹੀਂ ਦਿੱਤੀ।
हाँ ये कहा कि इंटरनेशनल जिहड़े नियम है ਉਹਦੇ ਮੁਤਾਬਕ जब तक ਇਹ ਸਹਿਮਤੀ ਤੇ ਦੋਵਾਂ ਮੁਲਕਾਂ ਦੇ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਜਾਂਦਾ, ਦਸਤਖਤ ਨਹੀਂ ਹੋ ਜਾਂਦੇ, ਤਾਂ ਬਹੁਤੀਆਂ ਗੱਲਾਂ ਜਨਤਕ ਨਹੀਂ ਕੀਤੀਆਂ ਜਾ ਸਕਦੀਆਂ। ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਕੀ ਪਾਕਿਸਤਾਨ ਨੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ 5000 ਸ਼ਰਧਾਲੂਆਂ ਨੂੰ ਆਗਿਆ ਦੇ ਦਿੱਤੀ ਹੈ, ਤਾਂ ਡਾਕਟਰ ਫੈਜ਼ਲ ਨੇ ਕਿਹਾ ਕਿ ਇਸ ਸੰਬੰਧ 'ਚ ਹਾਲੇ ਕੁਝ ਨਹੀਂ ਕਹਿ ਸਕਦੇ, ਜਦ ਕਿ ਸਾਡੇ ਕੋਲ ਜਾਣਕਾਰੀਆਂ ਆਈਆਂ ਕਿ 5000 ਸ਼ਰਧਾਲੂ ਬਿਨਾਂ ਵੀਜ਼ੇ ਤੋਂ ਜਾ ਸਕਦੇ ਆ। ਉਹਨਾਂ ਨੇ ਇਹ ਜ਼ਰੂਰ ਗੱਲ ਮੰਨੀ ਹੈ ਕਿ ਦੋਵਾਂ ਮੁਲਕਾਂ ਦੇ ਵਿਚਾਲੇ ਬਹੁਤ ਵੱਡੇ ਮੁੱਦਿਆਂ ਤੇ ਸਹਿਮਤੀ ਹੋ ਗਈ ਹੈ, ਜਿਨ੍ਹਾਂ ਤੇ ਸਹਿਮਤੀ ਨਹੀਂ ਹੋ ਸਕੀ 20% ਉਹ ਮੁੱਦੇ ਹੈ, ਉੱਤੇ ਆਉਂਦੀ ਮੀਟਿੰਗ 'ਚ ਅਸੀਂ ਚਰਚਾ ਕਰ ਲਾਂਗੇ। ਤੇ ਦੂਜੀ ਗੱਲ ਡਾਕਟਰ ਫੈਜ਼ਲ ਨੇ ਇਹ ਗੱਲ ਕਹੀ ਜਿਹੜੀ ਬੜੀ ਇੰਪੋਰਟੈਂਟ ਹੈ ਵੀ ਭਾਰਤੀ ਡੈਪੂਟੇਸ਼ਨ ਨੇ ਉਹਨਾਂ ਨੂੰ ਇੱਕ ਡੋਜ਼ੀਅਰ ਦਿੱਤਾ ਹੈ ਤੇ ਇਸ ਡੋਜ਼ੀਅਰ ਦੀ ਉਹਨਾਂ ਨੇ ਡਿਟੇਲ ਦੇਣ ਤੋਂ ਭਾਵੇਂ ਇਨਕਾਰ ਕਰ ਦਿੱਤਾ ਹੈ, ਪਰ ਉਹਨਾਂ ਨੇ ਨਾਲ ਇਹ ਕਿਹਾ ਕਿ ਪਾਕਿਸਤਾਨ ਦੀ ਹੁਕੂਮਤ ਨੇ ਵੀ ਭਾਰਤ ਸਰਕਾਰ ਨੂੰ 12 ਡੋਜ਼ੀਅਰ ਦਿੱਤੇ ਹੋਏ ਆ ਤੇ ਹਾਲੇ ਤੱਕ ਭਾਰਤ ਸਰਕਾਰ ਨੇ ਇਹਨਾਂ ਡੋਜ਼ੀਅਰ ਤੇ ਕਿਸੇ ਕਿਸਮ ਦਾ ਕੋਈ ਜਵਾਬ ਨਹੀਂ ਦਿੱਤਾ। ਪਰ ਇਹ ਗੱਲ ਜ਼ਰੂਰ ਹੈ ਕਿ ਸਾਡਾ ਜਿਹੜਾ ਇਹ ਲਾਂਘਾ ਆਇਆ ਕਰਤਾਰਪੁਰ ਸਾਹਿਬ ਦਾ ਲਾਂਘਾ ਜਾਂ ਕਾਰੀਡੋਰ, ਤਾਂ ਉਹਦਾ ਇੱਕੋ ਇੱਕ ਕਹਿ ਲਓ ਸਲੋਗਨ ਹੈ ਕਾਰੀਡੋਰ ਫਾਰ ਪੀਸ, ਜਿਹੜੀ ਲਾਂਘਾ ਅਮਨ ਵਾਸਤੇ। ਵੀ ਭਾਰਤ ਤੇ ਪਾਕਿਸਤਾਨ ਸਰਕਾਰ ਨੇ ਇਹ ਜਿਹੜਾ ਲਾਂਘਾ ਜਿਹੜਾ ਉਸਾਰਿਆ ਜਾਂ ਉਸਾਰਨ ਦੇ ਨੇੜੇ ਪਹੁੰਚ ਗਿਆ ਸੀ, ਇਹ ਅਸਲ ਦੇ ਵਿੱਚ ਅਮਨ ਵਾਸਤੇ ਹੈ। ਇਹ ਲਾਂਘਾ ਅਮਨ ਵਾਸਤੇ ਹੈ, ਸ਼ਾਂਤੀ ਵਾਸਤੇ ਹੈ। ਇਤਿਹਾਸਕ ਦਿਨਾਂ ਦੇ ਜਿਹੜੇ ਵਿਸ਼ੇਸ਼ ਮੌਕੇ ਹੁੰਦੇ ਆ ਤੇ ਇਹਦੇ ਬਾਰੇ ਭਾਰਤੀ ਪਾਸੇ ਵੱਲੋਂ ਕੁਝ ਮੰਗਾਂ ਰੱਖੀਆਂ ਗਈਆਂ ਸੀ ਵੀ 10,000 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਜਿਹੜੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ, ਪਰ ਹਾਲੇ ਤੱਕ ਸਾਡੇ ਕੋਲ ਖਬਰ ਹੈ ਕਿ 5000 ਸ਼ਰਧਾਲੂਆਂ ਨੂੰ ਆਗਿਆ ਜਿਹੜੀ ਆ ਉਹ ਮਿਲ ਗਈ ਆ ਬਿਨਾਂ ਵੀਜ਼ੇ ਤੋਂ। ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਜਿਹੜੇ ਸ਼ਰਧਾਲੂ ਹੈ ਉਹ ਸਾਲ ਦੇ ਕਿਸੇ ਵੀ ਦਿਨ ਹੁਣ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਅਸਤ ਹੋਣ ਤੱਕ ਆ ਜਾ ਸਕਦੇ ਆ ਤੇ ਜਿਹੜੇ ਸ਼ਰਧਾਲੂ ਆ ਉਹ ਨਿੱਜੀ ਤੌਰ ਤੇ ਵੀ ਜਾ ਸਕਦੇ ਆ, ਗਰੁੱਪਾਂ ਵਿੱਚ ਵੀ ਜਾ ਸਕਦੇ ਆ। ਇਹ ਉਹਨਾਂ ਦੀ ਇੱਛਾ ਤੇ ਨਿਰਭਰ ਕਰਦਾ ਹੈ ਤੇ ਜੋ ਪੈਦਲ ਜਾਣਾ ਚਾਹੁੰਦੇ ਆ ਇਸ ਰਸਤੋਂ ਪੈਦਲ ਵੀ ਜਾ ਸਕਦੇ ਆ, ਜੇ ਉਹਨਾਂ ਨੇ ਕਿਸੇ ਵਹੀਕਲ 'ਚ ਜਾਣਾ ਤੇ ਉਸ ਵਹੀਕਲ 'ਚ ਵੀ ਜਾ ਸਕਦੇ ਆ। ਇਹ ਮੰਗਾਂ ਪਾਕਿਸਤਾਨ ਨੇ ਪ੍ਰਵਾਨ ਕਰ ਲਈਆਂ। ਭਾਰਤੀ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸੈਕਟਰੀ SCL ਦਾਸ ਨੇ ਇਹ ਗੱਲ ਕਹੀ ਹੈ ਵੀ ਪਾਕਿਸਤਾਨ ਨੇ ਇਹ ਵੀ ਮੰਨ ਲਿਆ ਵੀ ਰਾਵੀ ਦਰਿਆ ਤੇ ਪੁਲ ਵੀ ਬਣਾਇਆ ਜਾਏਗਾ। ਇਹ ਮੰਗ ਭਾਰਤ ਦੀ ਸੀਗੀ ਵੀ ਡੇਰਾ ਬਾਬਾ ਨਾਨਕ ਦੇ ਨਾਲ ਜਿਹੜੀ ਰਾਵੀ ਦਰਿਆ ਵਹਿੰਦਾ ਹੈ ਉੱਥੇ ਆਮ ਤੌਰ ਤੇ ਕਈ ਵਾਰੀ ਹੜ੍ਹ ਆ ਜਾਂਦੀ ਹੈ, ਹੜ੍ਹ ਆ ਜਾਂਦਾ, ਇਸ ਕਰਕੇ ਉੱਥੇ ਪੁਲ ਬਣੇ ਤੇ ਪਾਕਿਸਤਾਨ ਨੇ ਇਹ ਗੱਲ ਜਿਹੜੀ ਆ ਮੰਨ ਲਈ ਹੈ। ਦੂਜੀ ਮੰਗ ਉੱਥੇ ਇਹ ਰੱਖੀ ਗਈ ਆ ਭਾਰਤੀ ਪਾਸੇ ਵੱਲੋਂ ਬਈ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਜਿਹੜੀ ਜ਼ਮੀਨ ਹੈ ਉੱਥੇ ਨਜਾਇਜ਼ ਕਬਜ਼ੇ ਹੈ, ਇਹ ਜ਼ਮੀਨ ਜਿਹੜੀ ਹੈ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਈ ਜਾਏ ਤੇ ਇਹ ਗੱਲ ਵੀ ਪਾਕਿਸਤਾਨ ਨੇ ਮੰਨੀ ਹੈ। ਪਾਕਿਸਤਾਨ ਨੇ ਸਗੋਂ ਇਹ ਕਿਹਾ ਵੀ ਉਹਨਾਂ ਨੂੰ ਪਤਾ ਹੈ ਕਿ ਉਸ ਜ਼ਮੀਨ ਤੇ 3 ਸਰਕਾਰੀ ਮਹਿਕਮਿਆਂ ਦੇ ਕਬਜ਼ੇ ਹੈ, ਉਹਨੂੰ ਅਸੀਂ ਛੇਤੀ ਖਾਲੀ ਕਰਵਾ ਲਾਂਗੇ। ਦੂਜਾ ਕਿਹਾ ਗਿਆ ਕਿ ਜਿਹੜਾ ਇਹ ਲਾਂਘਾ ਆ ਇਹਨੂੰ ਦਹਿਸ਼ਤਵਾਦ ਮੁਕਤ ਇਲਾਕਾ ਐਲਾਨ ਦਿੱਤਾ ਜਾਵੇ, ਇੱਦਾਂ ਦੀ ਕੋਈ ਵੀ ਐਕਟੀਵਿਟੀ ਜਿਹੜੀ ਹੈ ਉੱਥੇ ਨਹੀਂ ਹੋਣੀ ਚਾਹੀਦੀ ਤੇ ਇਹ ਵੀ ਪਾਕਿਸਤਾਨ ਨੇ ਮੰਨ ਲਈ ਹੈ। ਤੇ ਨਾਲ ਇਹ ਦੱਸਿਆ ਗਿਆ ਕਿ ਡੇਰਾ ਬਾਬਾ ਨਾਨਕ ਤੋਂ ਲੈ ਕੇ ਇੰਟਰਨੈਸ਼ਨਲ ਬਾਰਡਰ ਤੱਕ ਸੜਕ ਤੇ ਰੋਡ ਡਿਵਾਈਡਰ ਦਾ ਜਿਹੜਾ ਕੰਮ ਆ ਸਤੰਬਰ ਮਹੀਨੇ ਤੱਕ ਖਤਮ ਹੋ ਜਾਊਗਾ ਤੇ 31 ਅਕਤੂਬਰ ਤੱਕ ਲਾਂਘੇ ਦਾ ਕੰਮ ਪੂਰਾ ਹੋ ਜਾਊਗਾ ਤੇ 12 ਨਵੰਬਰ ਨੂੰ ਪ੍ਰਕਾਸ਼ ਪੁਰਬ ਤੇ ਇਸ ਲਾਂਘੇ ਨੂੰ ਖੋਲ ਦਿੱਤਾ ਜਾਏਗਾ। ਸੋ ਇੱਕ ਵਾਰ ਫੇਰ ਇਹ ਖਬਰ ਤੁਹਾਡੇ ਨਾਲ ਸਾਂਝਾ ਕਰਦਿਆਂ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਤੇ ਮੁਬਾਰਕਬਾਦ ਵੀ ਦਿੰਦੇ ਹਾਂ ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਸਾਰਿਆਂ ਨੂੰ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੈ ਬੜੀ ਜਲਦੀ ਮੁਕੰਮਲ ਹੋਣ ਵਾਲਾ ਹੈ ਤੇ ਉੱਥੇ ਬਿਨਾਂ ਵੀਜ਼ੇ ਤੋਂ 5000 ਸ਼ਰਧਾਲੂ ਜਿਹੜੇ ਆ ਜਾ ਸਕਦੇ ਨੇ ਹਰ ਰੋਜ਼ 7 ਦਿਨਾਂ ਵਾਸਤੇ। ਸੋ ਇਹ ਤਾਂ ਇੱਕ ਖੁਸ਼ੀ ਦੀ ਖਬਰ ਸੀ, ਅਸੀਂ ਸ਼ੁਰੂ ਤੋਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਹੁਣ ਅਸੀਂ ਸਿਆਸਤ ਤੇ ਆਉਂਦੇ ਹਾਂ। ਨਵਜੋਤ ਸਿੰਘ ਸਿੱਧੂ ਦਾ ਅਸਤੀਫਾ, ਇਸ ਅਸਤੀਫੇ ਦੇ ਕੀ ਕਾਰਨ ਨੇ? ਨਵਜੋਤ ਸਿੰਘ ਸਿੱਧੂ ਨੇ ਸਿਰਫ ਹਾਲੇ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਹੈ ਤੇ ਇਹ ਅਸਤੀਫਾ ਵੀ ਸਿੱਧਾ ਉਹਨਾਂ ਨੇ ਰਾਹੁਲ ਗਾਂਧੀ ਨੂੰ ਭੇਜਿਆ, ਭਾਵੇਂ ਉਹਨਾਂ ਨੇ ਟਵੀਟ ਕਰਕੇ ਥੋੜੀ ਦੇਰ ਬਾਅਦ ਫੇਰ ਕਿਹਾ ਵੀ ਮੈਂ ਕੈਪਟਨ ਅਮਰਿੰਦਰ ਨੂੰ ਵੀ ਆਪਣਾ ਅਸਤੀਫਾ ਘੱਲ ਦਾਂਗਾ। ਵਿਰੋਧੀ ਧਿਰਾਂ ਜਿਹੜੀਆਂ ਇਹ ਗੱਲ ਉਠਾਉਂਦੀਆਂ ਵੀ ਨਵਜੋਤ ਸਿੰਘ ਸਿੱਧੂ ਨੇ ਜੇ ਅਸਤੀਫਾ ਦੇਣਾ ਸੀ ਕੈਪਟਨ ਅਮਰਿੰਦਰ ਨੂੰ ਕਿਉਂ ਨਹੀਂ ਭੇਜਿਆ? ਪੰਜਾਬ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਤੇ ਤੁਸੀਂ ਅਸਤੀਫਾ ਭੇਜ ਦਿਓ ਰਾਹੁਲ ਗਾਂਧੀ ਨੂੰ। ਤੇ ਫਿਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਕਿ ਉਹ ਆਪਣਾ ਅਸਤੀਫਾ ਜਿਹੜਾ ਆ ਮੰਤਰੀ ਮੰਡਲ ਤੋਂ ਕੈਪਟਨ ਅਮਰਿੰਦਰ ਨੂੰ ਵੀ ਭੇਜ ਦੇਣਗੇ। ਪਰ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਜਿਹੜਾ ਹੈ ਕਿੱਦਾਂ ਇਹ ਪੈਦਾ ਹੋਇਆ, ਕਿਵੇਂ ਵਿਗੜਿਆ, ਤਾਂ ਤੁਹਾਨੂੰ ਦੱਸੀਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 6 ਜੂਨ ਨੂੰ ਆਪਣੇ ਵਜ਼ਾਰਤ ਦੇ ਵਿੱਚ ਥੋੜ੍ਹੇ ਫੇਰ ਬਦਲ ਕੀਤੇ ਸੀ ਤੇ ਨਵਜੋਤ ਸਿੰਘ ਸਿੱਧੂ ਤੋਂ ਲੋਕਲ ਬਾਡੀਜ਼ ਦੀ ਮਿਨਿਸਟਰੀ ਵਾਪਸ ਲੈ ਲਈ ਸੀ ਤੇ ਉਹਨਾਂ ਨੂੰ ਬਿਜਲੀ ਮਹਿਕਮੇ ਦੀ ਜ਼ਿੰਮੇਵਾਰੀ ਦਿੱਤੀ ਸੀ। ਉਹਨਾਂ ਨੇ ਬਿਜਲੀ ਮਹਿਕਮਾ ਸਾਂਭਿਆ ਨਹੀਂ ਤੇ ਆਖਰਕਾਰ ਬਹੁਤ ਦੇਰ ਉਡੀਕ ਤੋਂ ਬਾਅਦ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ ਤੇ ਪੰਜਾਬ ਦੀ ਪੋਲੀਟਿਕਸ ਜਿਹੜੀ ਇਹਦੇ ਨਾਲ ਕਾਫੀ ਇਹਦੇ 'ਚ ਹਲਚਲ ਮਚ ਗਈ ਹੈ। ਅਸੀਂ ਕੁਝ ਡਿਟੇਲਸ ਇਹਦੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਵੀ ਕੀ ਹੋਇਆ।
ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਜ਼ਿਆਦਾ ਨਾਰਾਜ਼ਗੀ ਵਧੀ ਸੀ ਕੈਪਟਨ ਅਮਰਿੰਦਰ ਦੇ ਨਾਲ, ਉਦੋਂ ਤੋਂ ਇਹ ਮਾਮਲਾ ਜ਼ਿਆਦਾ ਤੂਲ ਫੜ ਗਿਆ ਸੀ ਤੇ ਫਿਰ ਮੁੱਖ ਮੰਤਰੀ ਨੇ ਆਪਣੇ ਅਧਿਕਾਰ ਵਰਤਦਿਆਂ ਉਹਨਾਂ ਤੋਂ ਲੋਕਲ ਬਾਡੀਜ਼ ਮਿਨਿਸਟਰੀ ਵਾਪਸ ਲਈ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਥੋੜਾ ਸਮਾਂ ਜਿਹੜੇ ਆ ਉਹ ਚੁੱਪ ਰਹੇ, ਫਿਰ ਉਹ ਕੁਝ ਬੋਲੇ ਵੀ ਤੇ ਹੁਣ 3 ਦਿਨ ਪਹਿਲਾਂ ਉਹ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਗਏ ਸੀ, ਉੱਥੋਂ ਵਾਪਸ ਆਏ। ਹੁਣ ਉਹਨਾਂ ਨੇ ਆਪਣੇ ਕੁਝ ਮਿੱਤਰਾਂ ਬੇਲੀਆਂ ਨਾਲ ਸਲਾਹ ਕੀਤੀ, ਫਿਰ ਅਸਤੀਫੇ ਦੀ ਕਾਪੀ ਜਿਹੜੀ ਆਪਣੀ ਸੋਸ਼ਲ ਮੀਡੀਆ ਤੇ ਪਾ ਦਿੱਤੀ ਤੇ ਉਹਨਾਂ ਨੇ ਅਸਤੀਫਾ ਦੇ ਕੇ ਆਪਣੇ ਜਿਹੜੇ ਪੁਰਾਣੇ ਪੈਂਤਰੇ ਹੈ ਨਵਜੋਤ ਸਿੰਘ ਸਿੱਧੂ ਦੇ, ਕ੍ਰਿਕਟ ਤੋਂ ਲੈ ਕੇ ਹੁਣ ਤੱਕ ਅਸੀਂ ਅੱਗੇ ਜਾ ਕੇ ਚਰਚਾ ਕਰਾਂਗੇ, ਉਹਨਾਂ ਦੇ ਇੱਕ ਖਾਸ ਪੈਂਤਰੇ ਰਹੇ ਨਵਜੋਤ ਸਿੰਘ ਸਿੱਧੂ ਦੇ, ਉਸੇ ਪੈਂਤਰੇ ਦੀ ਰਾਜਨੀਤੀ ਹੁਣ ਉਹਨਾਂ ਨੇ ਕੀਤੀ ਹੈ। ਤੁਹਾਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਜਦੋਂ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ 'ਚ ਸੀਗੇ, ਉਦੋਂ ਵੀ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਵਜੋਂ ਉਹਨਾਂ ਨੇ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਤੇ ਬਾਅਦ ਵਿੱਚ ਉਹ ਫਿਰ ਅਸਤੀਫਾ ਦੇਣ ਤੋਂ ਬਾਅਦ ਆਖਿਰਕਾਰ ਆਮ ਆਦਮੀ ਪਾਰਟੀ ਨਾਲ ਗੱਲਾਂ ਕਰਦੇ ਕਰਦੇ ਫਿਰ ਕਾਂਗਰਸ ਪਾਰਟੀ ਸ਼ਾਮਲ ਹੋ ਗਏ ਸੀ। ਹੁਣ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਉਹ ਕਿਹੜੀ ਪਾਰਟੀ ਜਾਣਗੇ, ਕਿ ਕਾਂਗਰਸ ਪਾਰਟੀ 'ਚ ਰਹਿਣਗੇ ਤੇ ਆਉਂਦੇ ਸਮੇਂ 'ਚ ਆਪਾਂ ਚਰਚਾ ਵੀ ਕਰਦੇ ਰਵਾਂਗੇ, ਪਰ ਇਹ ਅਸਲ 'ਚ ਵਕਤ ਜਿਹੜਾ ਆ ਇਹ ਤੈਅ ਕਰੇਗਾ ਕਿ ਉਹਨਾਂ ਨੇ ਕੀ ਕਰਨਾ, ਵੀ ਕਿਸ ਪਾਸੇ ਨੂੰ ਜਾਂਦੇ ਆ। ਪਰ ਜਿਸ ਤਰ੍ਹਾਂ ਦੀ ਨਵਜੋਤ ਸਿੰਘ ਸਿੱਧੂ ਦੀ ਪੋਲਿਟਿਕਸ ਹੈ ਉਹ ਲਗਭਗ ਉਸੇ ਪੈਂਤਰੇ ਦੀ ਹੈ ਜਾਂ ਉਸੇ ਤਰ੍ਹਾਂ ਦੇ ਦਾਅ ਪੇਚ ਉਹ ਖੇਡ ਰਹੇ ਨੇ ਜਦੋਂ ਉਹ ਭਾਰਤੀ ਜਨਤਾ ਪਾਰਟੀ ਦੇ MP ਹੁੰਦਿਆਂ ਹੋਇਆਂ ਉਹ ਪੰਜਾਬ ਦੀ BJP ਦੀ ਲੀਡਰਸ਼ਿਪ ਨਾਲ ਵੀ ਨਾਰਾਜ਼ ਸੀ ਤੇ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਵੀ ਨਾਰਾਜ਼ ਸੀ ਤੇ BJP ਦੀ ਨੈਸ਼ਨਲ ਲੀਡਰਸ਼ਿਪ ਨਾਲ ਵੀ ਨਾਰਾਜ਼ ਸੀ। ਹੁਣ ਜਦੋਂ ਪੰਜਾਬ ਦੇ ਵਿੱਚ ਮਹਿਕਮਾ ਉਹਨਾਂ ਦਾ ਬਦਲਿਆ ਗਿਆ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਨਾਲ ਵੀ ਇੱਦਾਂ ਹੀ ਨਾਰਾਜ਼ਗੀ ਜਿਹੜੀ ਜ਼ਾਹਰ ਕੀਤੀ ਹੈ, ਜਿੱਦਾਂ 2014 ਦੀਆਂ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੇ ਅੰਮ੍ਰਿਤਸਰ ਤੋਂ ਉਹਨਾਂ ਦਾ ਟਿਕਟ ਕੱਟ ਕੇ ਅਰੁਣ ਜੇਤਲੀ ਨੂੰ ਟਿਕਟ ਦਿੱਤਾ ਸੀ। ਉਸ ਕਿਸਮ ਦੀ ਨਾਰਾਜ਼ਗੀ ਜਦੋਂ ਉਹਨਾਂ ਨੇ BJP ਨਾਲ ਜਿਤਾਈ ਸੀ, ਉੱਦਾਂ ਦੀ ਹੁਣ ਕੈਪਟਨ ਅਮਰਿੰਦਰ ਨਾਲ ਉਹਨਾਂ ਨੇ ਨਾਰਾਜ਼ਗੀ ਜਿਹੜੀ ਜਿਤਾਈ ਸੀ। ਪਰ ਉਦੋਂ ਤੇ ਹੁਣ ਦੇ ਮਾਮਲੇ 'ਚ ਜਿਹੜਾ ਥੋੜੀ ਬਹੁਤ ਫਰਕ ਵੀ ਨੇ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਅਰੁਣ ਜੇਤਲੀ ਦੇ ਮਤਭੇਦ ਬਹੁਤ ਡੂੰਘੇ ਹੋ ਗਏ ਸੀ ਤੇ ਉਹਨਾਂ ਦੀ ਨਾਰਾਜ਼ਗੀ ਕੇਵਲ ਅਰੁਣ ਜੇਤਲੀ ਨਾਲ ਨਹੀਂ ਸੀ, ਉਹਨਾਂ ਨੂੰ ਜਿੰਨੇ ਵੀ ਮਨਾਉਣ ਲੋਕ ਆਉਂਦੇ ਸੀ ਉਹਨਾਂ ਨਾਲ ਵੀ ਉਹ ਨਾਰਾਜ਼ ਹੁੰਦੇ ਰਹੇ ਸੀ ਤੇ ਚੋਣ ਪ੍ਰਚਾਰ 'ਚ ਵੀ ਨਹੀਂ ਸੀ ਗਏ। ਉਹ ਅਰੁਣ ਜੇਤਲੀ ਦੇ ਚੋਣ ਪ੍ਰਚਾਰ 'ਚ ਸ਼ਾਮਲ ਨਹੀਂ ਸੀ ਹੋਏ ਸੀ। ਬਹੁਤ ਅਪੀਲਾਂ ਉਹਨਾਂ ਨੂੰ ਕੀਤੀਆਂ ਗਈਆਂ ਤੇ ਉਹਨਾਂ ਦਾ ਕੋਈ ਅਸਰ ਅਪੀਲਾਂ ਨਾਲ ਉਹਨਾਂ 'ਤੇ ਨਹੀਂ ਸੀ ਹੋਇਆ। ਜਿੱਦਾਂ ਹੁਣ ਬਹੁਤ ਸਾਰੇ ਸਾਡੇ ਮੰਤਰੀ ਪੰਜਾਬ ਦੇ ਕਹਿ ਰਹੇ ਸੀ ਨਵਜੋਤ ਸਿੰਘ ਸਿੱਧੂ ਆਪਣਾ ਜਿਹੜਾ ਆ ਮਹਿਕਮਾ ਸਾਂਭ ਲੈਣ, ਤੇ ਉਹ ਅਪੀਲਾਂ ਦਾ ਵੀ ਉਹਨਾਂ 'ਤੇ ਕੋਈ ਅਸਰ ਨਹੀਂ ਪਿਆ। ਹੁਣ ਜਦੋਂ ਅਸੀਂ ਦੇਖ ਰਹੇ ਹਾਂ ਤਾਂ ਜਦੋਂ 2004 2007 ਦੀਆਂ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਜਾਂ 2009 ਦੀ ਲੋਕ ਸਭਾ ਚੋਣ ਲੜੀ ਸੀ ਉਹਨਾਂ ਨੇ, ਤੇ ਫਿਰ ਅਰੁਣ ਜੇਤਲੀ ਜਿਹੜੇ ਆ ਉਹਨਾਂ ਦੀ ਕਮਾਨ ਸਾਂਭਦੇ ਰਿਹਾ ਕਿ ਅਰੁਣ ਜੇਤਲੀ ਉਹਨਾਂ ਦੇ ਪੱਖ 'ਚ ਆਉਂਦੇ ਰਹੇ। ਪਰ ਜਦੋਂ ਅਰੁਣ ਜੇਤਲੀ ਨੂੰ ਟਿਕਟ ਦਿੱਤੀ ਗਈ ਤਾਂ ਨਵਜੋਤ ਸਿੰਘ ਸਿੱਧੂ ਉੱਥੇ ਨਹੀਂ ਗਏ। ਉਹਨਾਂ 'ਚ ਜਿਹੜੀਆਂ ਦੂਰੀਆਂ ਹੋਈਆਂ ਸੀ, ਪੈਦਾ ਹੋਈਆਂ ਸੀ, ਤੇ ਉਹ ਦੂਰੀਆਂ ਦੇ ਬਾਵਜੂਦ BJP ਨੇ ਉਹਨਾਂ ਨੂੰ ਰਾਜ ਸਭਾ ਭੇਜਿਆ ਸੀ ਕਿਉਂਕਿ BJP ਕੋਲ ਪੰਜਾਬ 'ਚ ਕੋਈ ਜੱਟ ਸਿੱਖ ਲੀਡਰ ਨਹੀਂ ਸੀ ਤੇ ਇੱਧਰ ਸਥਿਤੀ ਥੋੜੀ ਵੱਖਰੀ ਹੈ। ਹੁਣ ਪੰਜਾਬ ਦੀ ਕਾਂਗਰਸ ਸਰਕਾਰ ਜਿਹੜੀ ਉਹ 'ਚ ਕੈਪਟਨ ਅਮਰਿੰਦਰ ਵੀ ਜੱਟ ਸਿੱਖ ਏਰੀਏ 'ਚ ਆਉਂਦੇ ਨੇ, ਬਹੁਤ ਸਾਰੇ ਹੋਰ ਜੱਟ ਸਿੱਖ ਲੀਡਰ ਹੈਗੇ ਨੇ ਕਾਂਗਰਸ ਕੋਲ, ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਆ ਗੱਲ ਸ਼ਾਇਦ ਉਹ ਨਹੀਂ ਮੰਨੀ ਗਈ। ਤੇ ਅਗਲੀ ਗੱਲ ਇਹ ਹੈ ਕਿ ਬੜੇ ਮਸ਼ਹੂਰ ਰਹੇ ਨੇ ਹਰ ਖੇਤਰ ਦੇ ਵਿੱਚ ਇਹ ਨਵਜੋਤ ਸਿੰਘ ਸਿੱਧੂ, ਤੇ ਸਿਆਸਤ 'ਚ ਵੀ ਮਸ਼ਹੂਰੀ ਉਹਨਾਂ ਨੇ ਜ਼ਰੂਰ ਖੱਟੀ ਹੈ, ਇਹ ਤੇ ਅਸੀਂ ਚਰਚਾ ਵੀ ਕਰਦੇ ਰਹੇ ਹਾਂ। ਪਰ ਜਿਹੜਾ ਬੇਸਿਕ ਕਾਰਨ ਬਣਿਆ ਉਹ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਦੇ ਵਿਚਾਲੇ ਜਿਹੜਾ ਆ ਕਦੇ ਵੀ ਕੋਈ ਮੁਹੱਬਤੀ ਰਿਸ਼ਤਾ ਜਿਹੜਾ ਨਹੀਂ ਰਿਹਾ। ਨਵਜੋਤ ਸਿੰਘ ਸਿੱਧੂ ਆਏ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਦੇ ਜ਼ਰੀਏ ਕਾਂਗਰਸ ਦੇ ਵਿੱਚ, ਤੇ ਨਵਜੋਤ ਸਿੰਘ ਸਿੱਧੂ ਬਹੁਤ ਵੱਡੀਆਂ ਉਮੀਦਾਂ ਲੈ ਕੇ ਕਾਂਗਰਸ 'ਚ ਆਏ ਤੇ ਉਹ CM ਬਣਨ ਦੇ ਸੁਪਨੇ ਲੈਂਦੇ ਰਹੇ, ਪਰ ਕੈਪਟਨ ਅਮਰਿੰਦਰ ਨੇ ਉਹਨਾਂ ਨੂੰ ਉਸ ਤਰੀਕੇ ਨਾਲ ਆਪਣੇ ਨੇੜੇ ਨਹੀਂ ਲੱਗਣ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਹਿੱਟ ਵਿਕਟ ਹੁੰਦੇ ਰਹੇ। ਕ੍ਰਿਕਟ ਦੇ ਖਿਡਾਰੀ ਨੇ, ਕ੍ਰਿਕਟ ਦੀ ਖੇਡ ਦੇ ਵਿੱਚ ਇੱਕ ਹਿੱਟ ਵਿਕਟ ਇੱਕ ਪੈਂਤਰਾ ਹੁੰਦਾ, ਜਾਂ ਕਹਿ ਲਓ ਵੀ ਬੱਲੇਬਾਜ਼ ਆਪ ਹੀ ਆਊਟ ਹੋ ਜਾਂਦਾ। ਮਤਲਬ ਉਧਰੋਂ ਬਾਲਰ ਬਾਲ ਕਰਦਾ ਤੇ ਉਹ ਬਾਲ ਨੂੰ ਹਿੱਟ ਕਰਨ ਲੱਗਿਆ ਉਹਦਾ ਬੈਟ ਜਿਹੜਾ ਆ ਆਪਣੇ ਆਪ ਹੀ ਵਿਕਟਾਂ ਲੱਗ ਜਾਂਦਾ, ਬਾਲ ਤੇ ਨਹੀਂ ਲੱਗਦਾ, ਉਹਨੂੰ ਹਿੱਟ ਵਿਕਟ ਕਹਿੰਦੇ ਆ, ਉਹ ਆਊਟ ਹੋ ਜਾਂਦਾ ਬੱਲੇਬਾਜ਼। ਇਹ ਜਿਹੜੀ ਸਿਆਸਤ 'ਚ ਆ ਕੇ ਕੈਪਟਨ ਅਮਰਿੰਦਰ ਨਾਲ ਜਿਹੜਾ ਉਹਨਾਂ ਨੇ ਇੱਕ ਸਥਿਤੀਆਂ ਪੈਦਾ ਕਰ ਦਿੱਤੀਆਂ ਮਤਭੇਦ ਦੀਆਂ, ਤੇ ਉਹਦੇ 'ਚ ਹਿੱਟ ਵਿਕਟ ਹੋ ਗਏ ਨੇ ਖੁਦ ਨਵਜੋਤ ਸਿੰਘ ਸਿੱਧੂ। ਹਿੱਟ ਵਿਕਟ ਹੋਣ ਦੇ ਕੀ ਕਾਰਨ ਨੇ? ਕਿਉਂਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਕਈ ਵਾਰ ਗਲੇ ਤੋਂ ਉੱਪਰ ਬੋਲਦੇ ਰਹੇ ਆ, ਮਤਲਬ ਦਿਮਾਗ ਦੇ ਨਾਲ ਕੋਈ ਬਹੁਤੀਆਂ ਗੱਲਾਂ ਉਹ ਨਹੀਂ ਸੋਚਦੇ, ਬਹੁਤ ਕਾਹਲੇ ਚੱਲਦੇ ਨੇ। ਜਿੱਦਾਂ ਉਹ ਕ੍ਰਿਕਟ ਖੇਡਦੇ ਸੀਗੇ ਚੌਕੇ ਛੱਕੇ ਮਾਰਦੇ ਸੀ, ਸਿਆਸਤ ਦੇ ਵਿੱਚ ਵੀ ਉਹ ਚੌਕੇ ਛੱਕੇ ਮਾਰਨ ਦੀ ਕੋਸ਼ਿਸ਼ ਕਰਦੇ ਰਹੇ, ਤੇ ਜਿੱਦਾਂ ਕੈਪਟਨ ਅਮਰਿੰਦਰ ਵਾਸਤੇ ਉਹ ਮੁਸੀਬਤ ਬਣਦੇ ਰਹੇ ਬਹੁਤ ਸਾਰੇ ਮਾਮਲਿਆਂ 'ਚ ਉਹ ਕੋਈ ਬਿਨਾਂ ਪੁੱਛਿਆ ਦੱਸਿਆ ਹੀ ਬਿਆਨ ਦਿੰਦੇ ਰਹੇ। ਖਾਸ ਤੌਰ ਦੇ ਉੱਤੇ ਜਦੋਂ ਨਗਰ ਨਿਗਮ ਦਾ ਮੇਅਰ ਬਣਾਉਣ ਦਾ ਮਾਮਲਾ ਸੀਗਾ ਅੰਮ੍ਰਿਤਸਰ 'ਚ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਕਰਮ ਭੂਮੀ ਅੰਮ੍ਰਿਤਸਰ ਹੈ ਤੇ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਤੇ ਉਹਨਾਂ ਦਾ ਫਾਸਲਾ ਹੋਰ ਵੱਧ ਗਿਆ
ਫਿਰ ਪਾਕਿਸਤਾਨ ਜਾ ਕੇ ਉੱਥੋਂ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨਾਲ ਜੱਫੀ ਪਾਉਣ ਦਾ ਮਾਮਲਾ ਜਿਹੜਾ ਆ, ਉਸ ਮਾਮਲੇ ਤੇ ਕੈਪਟਨ ਅਮਰਿੰਦਰ ਨੇ ਜਨਤਕ ਤੌਰ ਤੇ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਕੀਤੀ, ਨੁਕਤਾਚੀਨੀ ਕੀਤੀ, ਪਰ ਨਵਜੋਤ ਸਿੰਘ ਸਿੱਧੂ ਆਪਣੇ ਸਟੈਂਡ ਤੇ ਬਣੇ ਰਹੇ। ਪਿਛਲੇ ਸਾਲ ਹੈਦਰਾਬਾਦ 'ਚ ਨਵਜੋਤ ਸਿੰਘ ਸਿੱਧੂ ਨੂੰ ਕਹਿ ਦਿੱਤਾ ਕਿ ਉਹਨਾਂ ਦੇ ਕੈਪਟਨ ਤਾਂ ਰਾਹੁਲ ਗਾਂਧੀ ਹੈ ਤੇ ਕੈਪਟਨ ਅਮਰਿੰਦਰ ਜਿਹੜੇ ਆ ਉਹ ਨਾਂ ਦੇ ਕੈਪਟਨ ਹੈ। ਦੋਨਾਂ ਦੇ ਵਿਚਾਲੇ ਫਿਰ ਤਲਖੀ ਵੱਧ ਗਈ। ਲੋਕ ਸਭਾ ਚੋਣਾਂ 'ਚ ਗੱਲ ਹੋਰ ਵੱਧ ਗਈ। ਨਵਜੋਤ ਸਿੰਘ ਸਿੱਧੂ ਪੰਜਾਬ 'ਚ ਪ੍ਰਚਾਰ ਲਈ ਆਏ ਨਹੀਂ, ਜੇ ਆਏ ਤਾਂ ਉਹਨਾਂ ਨੇ ਬਠਿੰਡੇ 'ਚ ਆ ਕੇ ਜਿਹੜਾ ਆ ਸਿੱਧੇ ਆਪਣੀ ਸਰਕਾਰ ਤੇ ਹਮਲਾ ਬੋਲਤਾ, ਕੈਪਟਨ ਅਮਰਿੰਦਰ ਤੇ ਹਮਲਾ ਬੋਲਤਾ। ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਦੋਨਾਂ ਨੇ ਇਲਜ਼ਾਮ ਲਾਏ ਕਿ ਕੈਪਟਨ ਅਮਰਿੰਦਰ ਨੇ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਦੀ ਟਿਕਟ ਨਹੀਂ ਲੈਣ ਦਿੱਤੀ। 17 ਮਈ ਨੂੰ ਜਿਹੜਾ ਮੈਂ ਜ਼ਿਕਰ ਕੀਤਾ, ਬਠਿੰਡੇ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਚੋਣ ਰੈਲੀ 'ਚ ਬਿਨਾਂ ਨਾਂ ਲਿਆ ਨਵਜੋਤ ਸਿੰਘ ਸਿੱਧੂ ਨੇ ਕਿਹਾ ਵੀ ਪੰਜਾਬ 'ਚ ਤਾਂ ਫਰੈਂਡਲੀ ਮੈਚ ਚੱਲ ਰਹੇ ਨੇ ਤੇ ਬੇਅਦਬੀ ਕੇਸ 'ਚ ਬਾਦਲਾਂ ਦੇ ਖਿਲਾਫ ਪਰਚਾ ਨਹੀਂ ਦਰਜ ਕੀਤਾ ਜਾ ਰਿਹਾ। ਜਨਤਕ ਤੌਰ ਤੇ ਇਸ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਨਾਲ ਉਹਨਾਂ ਦੀ ਜੰਗ ਇੱਕ ਅਗਲੇ ਦੌਰ 'ਚ ਸ਼ਾਮਲ ਹੋ ਗਈ ਸੀ, ਜਿਹਨੂੰ ਫੈਸਲਾਕੁਨ ਦੌਰ ਕਿਹਾ ਜਾ ਸਕਦਾ ਹੈ। ਉਦੋਂ ਕੈਪਟਨ ਅਮਰਿੰਦਰ ਨੇ ਸਿਰਫ ਇੰਨਾ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਜੇ ਕੁਝ ਕਹਿਣਾ ਸੀ ਤਾਂ ਉਹ ਆ ਕੇ ਮੇਰੇ ਨਾਲ ਗੱਲ ਕਰ ਸਕਦੇ ਸੀ। ਉਹਨਾਂ ਨੇ ਸਹੀ ਥਾਂ ਤੇ ਇਹ ਗੱਲ ਨਹੀਂ ਕਹੀ। ਪਲੇਟਫਾਰਮ ਜਿਹੜਾ ਹੈ ਉਹਨਾਂ ਨੇ ਗਲਤ ਚੂਜ਼ ਕੀਤਾ, ਇਹਦੇ ਨਾਲ ਉਹਨਾਂ ਨੂੰ ਨੁਕਸਾਨ ਹੋਊਗਾ। ਉਹ ਬੜੇ ਐਂਬੀਸ਼ੀਅਸ ਹੈਗੇ ਆ, ਉਹ ਸ਼ਾਇਦ ਮੁੱਖ ਮੰਤਰੀ ਬਣਨਾ ਚਾਹੁੰਦੇ ਆ। ਇਹ ਗੱਲਾਂ ਕੈਪਟਨ ਅਮਰਿੰਦਰ ਨੇ ਕਹੀਆਂ। ਉਸ ਤੋਂ ਬਾਅਦ ਜਿਹੜੇ ਲੋਕ ਸਭਾ ਚੋਣਾਂ ਦੇ ਨਤੀਜੇ ਆਏ, ਉਹਨਾਂ ਨਤੀਜਿਆਂ ਨੇ ਸਾਰੀ ਸਕ੍ਰਿਪਟ ਜਿਹੜੀ ਹੈ ਲਿਖ ਦਿੱਤੀ। ਆਖਰੀ ਉਮੀਦ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਸੀਗੀ ਵੀ ਰਾਹੁਲ ਗਾਂਧੀ ਉਹਨਾਂ ਨੂੰ ਬਚਾਉਣਗੇ। ਰਾਹੁਲ ਗਾਂਧੀ ਜਿਹੜੇ ਆ ਉਹ ਖੁਦ ਬਹੁਤ ਕਮਜ਼ੋਰ ਹੋ ਗਏ, ਸਾਰੇ ਦੇਸ਼ 'ਚ ਕਾਂਗਰਸ ਹਾਰੀ। ਰਾਹੁਲ ਗਾਂਧੀ ਦੇ ਮੁਕਾਬਲੇ ਕੈਪਟਨ ਅਮਰਿੰਦਰ ਜਿਹੜੇ ਪੰਜਾਬ ਦੇ ਵਿੱਚ ਮਜ਼ਬੂਤ ਹੋ ਕੇ ਨਿਕਲੇ, ਕਿਉਂਕਿ ਉਹ 8 ਸੀਟਾਂ ਜਿਤਾਉਣ 'ਚ ਕਾਮਯਾਬ ਹੋ ਗਏ। ਤੇ ਜਿਹੜੇ ਲੋਕ ਖੜੇ ਰਹੇ ਨਵਜੋਤ ਸਿੰਘ ਸਿੱਧੂ ਦੇ ਨਾਲ, ਉਹਨਾਂ 'ਚ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਹੁੰਦੇ ਸੀ, ਉਹ ਖੁਦ ਚੋਣ ਹਾਰ ਗਏ। ਤੇ ਨਤੀਜੇ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਮਹਿਕਮਾ ਹੈ, ਉਸ ਮਹਿਕਮੇ 'ਚ ਬਹੁਤ ਜ਼ਿਆਦਾ ਚੰਗਾ ਕੰਮ ਉਹਨਾਂ ਨੇ ਕੀਤਾ ਨਹੀਂ। ਸ਼ਹਿਰੀ ਹਲਕਿਆਂ 'ਚ ਕਾਂਗਰਸ ਆ ਗਈ ਤੇ ਸ਼ਹਿਰੀ ਹਲਕੇ ਜਿਹੜੇ ਆ ਉਹ ਕਾਂਗਰਸ ਦੀ ਰੀਡ ਹੁੰਦੇ ਆ, ਪਰ ਉਹ ਕਾਂਗਰਸ ਉੱਥੇ ਵੀ ਹਾਰ ਗਈ। ਨਵਜੋਤ ਸਿੰਘ ਸਿੱਧੂ ਨੇ ਫਿਰ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੇਰੇ ਕਰਕੇ ਕਾਂਗਰਸ ਨਹੀਂ ਹਾਰੀ। ਸੋ ਇਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਇਹਨਾਂ ਗੱਲਾਂ ਦੇ ਚੱਲਦਿਆਂ ਆਖਿਰਕਾਰ ਅੱਜ ਨਵਜੋਤ ਸਿੰਘ ਸਿੱਧੂ ਦੇ ਕੋਲ ਦੋ ਹੀ ਰਸਤੇ ਸੀ, ਜਾਂ ਤਾਂ ਕੌੜਾ ਘੁੱਟ ਪੀ ਕੇ ਜਿਹੜਾ ਕੈਪਟਨ ਅਮਰਿੰਦਰ ਦੇ ਨਾਲ ਤੁਰ ਪੈਂਦੇ, ਆਪਣਾ ਜਿਹੜਾ ਨਵਾਂ ਮਹਿਕਮਾ ਸਾਂਭ ਲੈਂਦੇ, ਜਾਂ ਫਿਰ ਰਿਜ਼ਾਈਨ ਕਰਦੇ। ਪਰ ਰਿਜ਼ਾਈਨ ਕਰਕੇ ਉਹ ਜਾਣਗੇ ਕਿੱਥੇ? ਇਹ ਸਵਾਲ ਅੱਜ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਗੂੰਜ ਰਿਹਾ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਸੱਦਾ ਵੀ ਦੇ ਰਹੇ ਨੇ। ਬਹੁਤ ਸਾਰੇ ਲੋਕ ਉਹਨਾਂ ਨੂੰ ਕਹਿ ਰਹੇ ਸਾਡੇ ਵੱਲ ਆ ਜਾਓ। ਜਦੋਂ ਉਹਨਾਂ ਨੇ ਹੁਣ ਰਿਜ਼ਾਈਨ ਕਰ ਦਿੱਤਾ ਤੇ ਸੁਖਬੀਰ ਬਾਦਲ ਨੇ ਤਾਂ ਕਿਹਾ ਇਹ ਤਾਂ ਇੱਕ ਸਿਆਸੀ ਡਰਾਮਾ ਹੈ। ਬੀਜੇਪੀ ਦੇ ਕੁਝ ਆਗੂ ਵੀ ਕਹਿ ਰਹੇ ਇੱਕ ਸਿਆਸੀ ਡਰਾਮਾ ਹੈ। ਆਮ ਆਦਮੀ ਪਾਰਟੀ ਦੇ ਇੱਕ ਆਗੂ ਕਹਿ ਰਹੇ ਆ ਇਹ ਸਿਆਸੀ ਡਰਾਮਾ ਹੈ, ਅਮਨ ਅਰੋੜਾ। ਦੂਜੇ ਆਗੂ ਹਰਪਾਲ ਚੀਮਾ ਕਹਿ ਰਿਹਾ ਕਿ ਉਹਨਾਂ ਨੇ ਹਾਲੇ ਜਿਹੜਾ ਆ ਮੰਤਰੀ ਤੋਂ ਅਸਤੀਫਾ ਦਿੱਤਾ, ਉਹ ਕਾਂਗਰਸ ਤੋਂ ਵੀ ਅਸਤੀਫਾ ਦੇਣ ਤੇ ਉਹ ਸਾਡੇ 'ਚ ਆ ਜਾਣ ਤੇ ਉਹ ਬੜੇ ਇਮਾਨਦਾਰ ਹੈ, ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੈਣ। ਜਦਕਿ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਕਹਿੰਦੇ ਆ ਕਿ ਕੇਵਲ ਉਹਨਾਂ ਨੂੰ ਮੰਤਰੀ ਮੰਡਲ ਤੋਂ ਉਹਦਾ ਨਹੀਂ, ਕਾਂਗਰਸ ਤੋਂ ਵੀ ਰਿਜ਼ਾਈਨ ਕਰਨਾ ਚਾਹੀਦਾ। ਅਸੀਂ ਬਣਾਵਾਂਗੇ ਉਹਨਾਂ ਨੂੰ ਮੁੱਖ ਮੰਤਰੀ 2022 'ਚ, ਉਹ ਸਾਡੇ ਵੱਲ ਆ ਜਾਣ। ਇਹ ਮੈਂ ਜਿਹੜੀ ਗੱਲ ਤੁਹਾਨੂੰ ਦੱਸੀ ਹੈ, ਤੁਸੀਂ ਉਹਨਾਂ ਦੀ ਆਵਾਜ਼ 'ਚ ਸੁਣ ਲਓ। ਸਿਮਰਜੀਤ ਸਿੰਘ ਬੈਂਸ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਕੀ ਕਿਹਾ, ਉਸ ਤੋਂ ਬਾਅਦ ਥੋੜੀ ਜਿਹੀ ਟਿੱਪਣੀ ਅਸੀਂ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਹੋਰ ਕਰਾਂਗੇ, ਫਿਰ ਅਸੀਂ ਅੱਗੇ ਚੱਲਾਂਗੇ। ਨਵਜੋਤ ਸਿੱਧੂ ਦੀ ਇਮਾਨਦਾਰੀ, ਨਵਜੋਤ ਸਿੱਧੂ ਦਾ ਪੰਜਾਬ ਪ੍ਰਤੀ ਪਿਆਰ ਕਾਂਗਰਸ ਨੂੰ ਰਾਸ ਨਹੀਂ ਆ ਰਿਹਾ। ਕਾਂਗਰਸ ਪਾਰਟੀ ਦੇ ਅੰਦਰ ਕਿਸੇ ਇਮਾਨਦਾਰ ਵਾਸਤੇ ਜਗ੍ਹਾ ਨਹੀਂ ਹੈਗੀ। ਉਹਨਾਂ ਨੂੰ ਤਾਂ ਉਹ ਲੋਕ ਚਾਹੀਦੇ ਆ ਜਿਹੜੇ ਪੂਰੇ ਐਕਸਪਰਟ ਹੋਣ ਲੁੱਟ ਮਾਫੀਆ ਚਲਾਉਣ ਦੇ ਵਿੱਚ। ਉਹ ਮਾਫੀਆ ਜਿਹੜਾ 10 ਸਾਲ ਬਾਦਲ ਤੇ ਉਹਦੇ ਸਾਥੀ ਚਲਾਉਂਦੇ ਰਹੇ, ਅੱਜ ਕੈਪਟਨ ਤੇ ਉਹਦੇ ਸਾਥੀ ਚਲਾ ਰਹੇ ਆ। ਸਿੱਧੂ ਕਿੱਥੇ ਰਾਸ ਆਜੂ? ਜੇ ਸਿੱਧੂ ਨੇ ਬਠਿੰਡੇ ਕਹਿ ਤਾ ਵੀ ਭਾਈ ਬਾਦਲ ਤੇ ਕੈਪਟਨ ਰਲੇ ਹੋਏ ਆ, ਹਿੱਸੇ ਪੱਤੀ ਆ, ਤੇ ਇਹ 'ਚ ਕਿਹੜੀ ਝੂਠੀ ਗੱਲ ਸੀ? ਤੇ ਸਜ਼ਾ ਉਹਨੂੰ ਵੀ ਉਹਦੇ ਮਹਿਕਮੇ ਖੋਲੇ ਤੇ ਮਹਿਕਮੇ ਖੋਣ ਤੋਂ ਬਾਅਦ ਕਿੰਨਾ ਜਲੀਲ ਕੀਤਾ ਗਿਆ। ਪਰ ਸਿੱਧੂ ਨੇ, ਮੈਂ ਕਹੂੰ, ਸਿਕਸਰ ਮਾਰਿਆ। ਇਹ ਸਿੱਧੂ ਰਿਜ਼ਾਈਨ ਦੇ ਕੇ ਗਿਆ, ਰਾਣਾ ਗੁਰਜੀਤ ਵਾਂਗੂ ਨਹੀਂ ਵੀ ਤੇ ਕਰੋੜਾਂ ਰੁਪਈਏ ਦੇ ਸੈਂਡ ਮਾਈਨਿੰਗ, ਰੇਤ ਚੋਰੀ ਦੇ ਦੋਸ਼ ਲੱਗੇ, ਉਹਨੂੰ ਮਜਬੂਰੀ ਬਸ ਰਿਜ਼ਾਈਨ ਕਰਨਾ ਪਿਆ। ਕਾਂਗਰਸ ਪਾਰਟੀ ਨੇ ਉਹਦੇ ਕੋਲੋਂ ਧੱਕੇ ਨਾਲ ਰਿਜ਼ਾਈਨ ਲਿਆ ਤੇ ਸਿੱਧੂ ਰਿਜ਼ਾਈਨ ਕਰਕੇ ਗਿਆ ਆਪਣੀ ਇਮਾਨਦਾਰੀ ਕਾਰਨ ਵੀ ਮੈਂ ਐਸੇ ਲੋਕਾਂ 'ਚ ਨਹੀਂ ਰਿਹਾ। ਮੈਂ ਕਹੂੰਗਾ ਕਿ ਸਿੱਧੂ ਸਾਹਿਬ ਦਾ ਜਿਹੜਾ ਅਸਤੀਫਾ ਹਜੇ ਵੀ ਉਹਨਾਂ ਦੀ ਗਲਤੀ ਹੈਗੀ ਹੈ, ਫਿਰ ਬਲੰਡਰ ਕਰ ਰਹੇ ਆ। ਅਸੀਂ ਵਾਅਦੇ ਪੰਜਾਬ ਬਣਾਇਆ 2017 'ਚ, ਪ੍ਰਗਟ, ਸਿੱਧੂ ਐਂਡ ਬੈਂਸ ਬ੍ਰਦਰ। ਮੈਂ ਉਦਣ ਸਿੱਧੂ ਸਾਹਿਬ ਨੂੰ ਅੱਧੀ ਰਾਤ ਕਹਿ ਕੇ ਆਇਆ ਸੀ ਵੀ ਸਿੱਧੂ ਸਾਹਿਬ ਤੁਸੀਂ ਫਿਰ ਗਲਤੀ ਕਰਨ ਲੱਗੇ ਹੋ। ਪਹਿਲੀ ਗਲਤੀ ਬੀਜੇਪੀ ਦੀ ਤੇ ਦੂਸਰੀ ਗਲਤੀ ਤੁਸੀਂ ਕਾਂਗਰਸ ਵਾਲੀ ਕਰਨ ਲੱਗੇ ਹੋ। ਮੇਰੀ ਗੱਲ ਯਾਦ ਰੱਖਿਓ, ਪਛਤਾਓਗੇ ਤੁਸੀਂ। ਅੱਜ ਉਹ ਗੱਲ ਆਈ ਹੈ, ਉਹਨਾਂ ਨੂੰ
ਕੱਲਾ ਵਜ਼ਾਰਤ ਤੋਂ ਰਿਜ਼ਾਈਨ ਨਹੀਂ ਸੀ ਕਰਨਾ ਚਾਹੀਦਾ, ਮੰਤਰੀ ਪਦ ਨਹੀਂ ਸੀ ਛੱਡਣਾ, ਉਹਨਾਂ ਨੂੰ ਕਾਂਗਰਸ ਛੱਡਣੀ ਚਾਹੀਦੀ ਹੈ। ਅੱਜ ਜੋ ਕੰਮ 10 ਸਾਲਾਂ 'ਚ ਅਕਾਲੀਆਂ ਦੀ ਗਵਰਨਮੈਂਟ ਵੇਲੇ ਸੀਗੇ, ਚਾਹੇ ਉਹ ਰੇਤ ਬਜਰ ਚੋਰੀ ਆ, ਚਾਹੇ ਉਹ ਨਸ਼ਾ ਮਾਫੀਆ, ਚਾਹੇ ਉਹ ਕੇਬਲ ਮਾਫੀਆ, ਜਿੰਨੀਆਂ ਲੁੱਟਾਂ ਖੋਹਾਂ ਅਕਾਲੀਆਂ ਦੇ ਟਾਈਮ ਹੁੰਦੀਆਂ ਸੀ, ਬਾਦਲਾਂ ਦੇ ਟਾਈਮ, ਉਹ ਸਾਰੀਆਂ ਦੀਆਂ ਸਾਰੀਆਂ 2.5 ਸਾਲਾਂ ਦੇ ਵਿੱਚ ਵੱਧ ਗਈਆਂ, ਘਟੀਆਂ ਨਹੀਂ। ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਆ, ਇਹ ਸੋਚਦੇ ਆ ਵੀ ਅਸੀਂ MP ਦੇ ਵਿੱਚ ਜਿਹੜੀਆਂ ਸੀਟਾਂ ਜਿੱਤਣੀਆਂ ਸਰਕਾਰ ਦਾ ਡੰਡਾ ਹੁੰਦਾ। ਹੁਣ ਐਂਟੀ ਇਨਕੰਬੈਂਸੀ ਸਟਾਰਟ ਹੋਣ ਹੋਈ ਆ, ਸਰਕਾਰ ਦਾ ਵਿਰੋਧਾਭਾਸ। ਅੱਜ ਇਕੱਲੇ ਪੰਜਾਬ ਦੇ ਲੋਕ ਨਹੀਂ, ਪੂਰੀ ਦੁਨੀਆ 'ਚ ਵਸਦਾ ਪੰਜਾਬੀ ਚਾਹੁੰਦਾ ਕਿ ਪੰਜਾਬ ਨੂੰ ਬਚਾਉਣ ਵਾਸਤੇ ਇਮਾਨਦਾਰ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣ। ਮੈਂ ਤਾਂ ਫੇਰ ਕਹੂੰਗਾ ਵੀ ਸਿੱਧੂ ਸਾਹਿਬ ਹੁਣ ਵੀ ਗਲਤੀ ਕੀਤੀ ਆ, ਉਹ ਕਾਂਗਰਸ ਛੱਡੋ ਪਰੇ, ਕਿੰਨੀ ਤੁਸੀਂ ਬੇਇੱਜ਼ਤੀ ਕਰਾਉਣੀ ਆ ਕਾਂਗਰਸ ਕੋਲੋਂ। ਤੁਸੀਂ ਸੰਘ ਪਾੜ ਲੋਕ ਸਭਾ ਇਲੈਕਸ਼ਨ 'ਚ ਸਾਰੇ ਦੇਸ਼ 'ਚ ਪ੍ਰਚਾਰ ਕੀਤਾ, ਮਿਲਿਆ ਕੀ ਤੁਹਾਨੂੰ? ਕੀ ਦਾਖੂ ਦਾਣਾ, ਕੀ ਤੁਹਾਨੂੰ ਮੈਡਲ ਦੇਤਾ ਕਾਂਗਰਸ ਨੇ? ਉਲਟਾ ਜਲੀਲ ਕੀਤਾ ਤੁਹਾਨੂੰ। ਕਾਂਗਰਸ ਛੱਡੋ, ਸਾਡੇ ਨਾਲ ਆਓ, 2022 ਦੇ ਵਿੱਚ ਤੁਹਾਨੂੰ ਮੁੱਖ ਮੰਤਰੀ ਪੰਜਾਬ ਦੇ ਲੋਕ ਅਵੱਸ਼ ਬਣਾਉਣਗੇ। ਇਸ ਸਨ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਜਿਹੜੇ ਖੁੱਲ੍ਹਾ ਸੱਦਾ ਦੇ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਕਿ ਤੁਸੀਂ ਆਓ ਸਾਡੇ ਨਾਲ ਰਲੋ, ਅਸੀਂ 2022 ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਵਾਂਗੇ। ਇਹ ਹੁਣ ਕਿੰਨਾ ਕੁ ਪੋਸੀਬਲ, ਕਿੰਨਾ ਕੁ ਨਹੀਂ, ਇਹ ਤਾਂ ਅਸੀਂ ਕਹਿ ਨਹੀਂ ਸਕਦੇ, ਪਰ ਇਹਦੇ 'ਤੇ ਅਸੀਂ ਚਰਚਾ ਕਰਦੇ ਵੀ ਰਹੇ, ਅਗਾਂਹ ਵੀ ਕਰਾਂਗੇ। ਵੀ ਪੰਜਾਬ ਦੇ ਵਿੱਚ ਹਾਲੇ ਇੱਦਾਂ ਦੀ ਸਿਚੁਏਸ਼ਨ ਜਿਹੜੀਆਂ ਡਿਵੈਲਪ ਨਹੀਂ ਹੋ ਪਾ ਰਹੀਆਂ ਕਿ ਇਹ ਸਾਰੇ ਜਿਹੜੇ ਲੋਕ ਨੇ ਇਹ ਇਕੱਠੇ ਹੋ ਕੇ ਕਿਸੇ ਇੱਕ ਮੰਚ 'ਤੇ ਆ ਕੇ ਕੋਈ ਚੰਗਾ ਇੱਕ ਪ੍ਰੋਗਰਾਮ ਦੇ ਸਕਣ। ਉਹ ਸਥਿਤੀਆਂ ਜਿਹੜੀਆਂ ਲੋਕ ਸਭਾ ਚੋਣਾਂ 'ਚ ਜਿਹੜੀਆਂ ਅਸੀਂ ਦੇਖ ਲਈਆਂ, ਉਹ ਸਥਿਤੀਆਂ ਬਣਾਉਂਦਿਆਂ ਬਹੁਤ ਸਾਰੇ ਲੋਕ ਜਿਹੜੇ ਆ ਸਿਆਸਤ ਦੇ ਵਿੱਚੋਂ ਜਿਹੜੇ ਆ ਉਹ ਆਖਰਕਾਰ ਬਾਹਰ ਹੁੰਦੇ ਚਲੇ ਗਏ ਆ। ਪਰ ਇਹ ਗੱਲ ਜ਼ਰੂਰ ਹੈ ਕਿ ਇੱਕ ਰਾਜਨੀਤਿਕ ਐਂਬੀਸ਼ੀਅਸ ਜਿਹੜੇ ਹੁੰਦੇ ਆ ਲੋਕਾਂ ਦੇ, ਉਹ ਸੀਗੇ ਨਵਜੋਤ ਸਿੰਘ ਸਿੱਧੂ ਦੇ। ਇਸੇ ਕਰਕੇ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਪ੍ਰਗਟ ਸਿੰਘ ਦੇ ਨਾਲ ਤੇ ਬੈਂਸ ਬ੍ਰਦਰ ਦੇ ਨਾਲ ਮਿਲ ਕੇ ਇੱਕ ਮੰਚ ਵੀ ਬਣਾਇਆ ਸੀ, ਜਿਹਦਾ ਜ਼ਿਕਰ ਉਹਨਾਂ ਨੇ ਕੀਤਾ ਸਿਮਰਜੀਤ ਸਿੰਘ ਬੈਂਸ ਨੇ। ਪਰ ਗੱਲ ਬਹੁਤੀ ਅੱਗੇ ਵਧੀ ਨਹੀਂ। ਇਸ ਤੋਂ ਪਹਿਲਾਂ ਹੀ ਉਹਨਾਂ ਨੇ ਬੈਂਸ ਬ੍ਰਦਰਸ ਤੋਂ ਵੱਖਰੇ ਹੋ ਕੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲਿਆ, ਫਿਰ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦੇ ਸਿਆਸੀ ਕੈਰੀਅਰ 'ਚ ਜਿਹੜਾ ਆਖਰਕਾਰ ਜਿਹੜਾ ਇੱਕ ਆਖਰੀ ਪੜਾਅ ਸੀਗਾ ਇਹਨਾਂ ਦਿਨਾਂ 'ਚੋਂ ਕਾਂਗਰਸ ਨੂੰ ਜੁਆਇਨ ਕਰਨਾ ਸੀ। ਕਾਂਗਰਸ ਦੋਨੋਂ ਆ ਗਏ ਤੇ ਇੱਥੇ ਆ ਕੇ ਉਹਨਾਂ ਦੀ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਅਮਰਿੰਦਰ ਨਾਲ ਨਹੀਂ ਬਣੀ। ਤੇ ਈਵਨ ਹੁਣ ਪ੍ਰਗਟ ਸਿੰਘ ਵੀ ਜਿਹੜੇ ਆ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਉਸ ਕਿਸਮ ਦਾ ਉਹਨਾਂ ਦਾ ਰਾਬਤਾ ਨਹੀਂ ਹੈ। ਸੋ ਇਕੱਲੇ ਪੈ ਗਏ ਨੇ ਨਵਜੋਤ ਸਿੰਘ ਸਿੱਧੂ। ਪਰ ਜੇ ਵਿਵਾਦਾਂ ਦੀ ਗੱਲ ਕਰੀਏ ਤਾਂ ਇਹਨਾਂ 2 ਸਾਲਾਂ, ਸਵਾ 2 ਸਾਲਾਂ ਦੇ ਵਿੱਚ ਜਦੋਂ ਤੋਂ ਸਰਕਾਰ ਆਈ ਆ ਕੈਪਟਨ ਅਮਰਿੰਦਰ ਦੀ, ਨਵਜੋਤ ਸਿੰਘ ਸਿੱਧੂ ਤੇ ਵਿਵਾਦ ਇਹ ਇਕੱਠੇ ਤੁਰਦੇ ਰਹੇ ਆ। ਜਦੋਂ ਲੋਕਲ ਬਾਡੀ ਮੰਤਰੀ ਬਣੇ, ਉਹਨਾਂ ਨੇ ਆਉਂਦੇ ਹੀ ਅਫਸਰਾਂ ਦੇ ਖਿਲਾਫ ਮੁਹਿੰਮ ਛੇੜਤੀ। ਸੁਪਰਡੈਂਟ ਤੋਂ ਲੈ ਕੇ ਐਕਸੀਨ ਤੱਕ ਜਿਹੜੇ ਕਈ ਅਫਸਰ ਸਸਪੈਂਡ ਕਰ ਦਿੱਤੇ। ਸਾਰਿਆਂ ਨੂੰ ਹਾਈ ਕੋਰਟ ਤੋਂ ਰਾਹਤ ਵੀ ਮਿਲ ਗਈ ਤੇ ਫਿਰ ਨਵਜੋਤ ਸਿੰਘ ਸਿੱਧੂ ਦੇ ਫੈਸਲਿਆਂ ਤੇ ਕੁਐਸਚਨ ਖੜੇ ਹੋਣੇ ਲੱਗ ਪਏ। ਤੇ ਇੱਕ ਨਗਰ ਨਿਗਮ ਦੇ ਕਮਿਸ਼ਨਰ ਤੇ ਜਿਹੜਾ ਸੈਰ ਸਪਾਟਾ ਮਹਿਕਮਾ ਦੇ ਡਾਇਰੈਕਟਰ ਦੇ ਖਿਲਾਫ ਵੀ ਉਹਨਾਂ ਨੇ ਇੱਕ ਕਾਰਵਾਈ ਵਾਸਤੇ CM ਨੂੰ ਚਿੱਠੀ ਲਿਖੀ ਤੇ CM ਨੇ ਉਹਦੇ ਖਿਲਾਫ ਕਿਸੇ ਕਿਸਮ ਦਾ ਕੋਈ ਐਕਸ਼ਨ ਨਹੀਂ ਲਿਆ। ਅਫਸਰ ਜਿਹੜੇ ਆ ਉਹ ਨਵਜੋਤ ਸਿੰਘ ਸਿੱਧੂ ਨਾਲ ਕੰਮ ਕਰਕੇ ਰਾਜ਼ੀ ਨਹੀਂ। ਕਈ IAS ਅਫਸਰਾਂ ਨੇ ਆਪਣੇ ਤਬਾਦਲੇ ਕਰਾ ਲਏ। ਹਾਲਾਤ ਇਹ ਹੋ ਗਏ ਕਿ ਹੇਠਲੇ ਲੈਵਲ ਦੇ ਅਫਸਰਾਂ ਨੇ ਜਿਹੜੇ ਆ ਵਿਕਾਸ ਕਾਰਜਾਂ ਦੇ ਟੈਂਡਰ ਤੱਕ ਲਾਉਣੇ ਬੰਦ ਕਰ ਦਿੱਤੇ। ਸ਼ਹਿਰਾਂ 'ਚ ਕੰਮ ਰੁਕ ਗਏ ਉਹਨਾਂ ਦੀ ਮਿਨਿਸਟਰੀ ਦੇ ਚੱਲਦਿਆਂ। ਸੋ ਵਿਧਾਨ ਸਭਾ ਸੈਸ਼ਨ ਜਿਹੜੇ ਹੁੰਦੇ ਰਹੇ, ਉੱਥੇ ਵੀ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਵਰਤਾਓ ਆ ਉਸ ਦਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਤੇ ਕਈ ਵਾਰ ਉਹ ਆਪੇ ਤੋਂ ਬਾਹਰ ਵੀ ਹੁੰਦੇ ਰਹੇ। ਵਿਧਾਨ ਸਭਾ ਦੇ ਵਿੱਚ ਵੀ ਆਪਣੇ ਕੈਬਨਿਟ ਜਿਹੜੇ ਸਾਥੀ ਹੁੰਦੇ ਸੀ ਉਹਨਾਂ ਨਾਲ ਵੀ ਉਹਨਾਂ ਦਾ ਕਿਤੇ ਨਾ ਕਿਤੇ ਤਣਾਤਣੀ ਚੱਲਦੀ ਰਹੀ। ਲੁਧਿਆਣੇ ਵਾਲੇ ਭਾਰਤ ਭੂਸ਼ਣ ਨਾਲ ਵੀ ਉਹਨਾਂ ਦੀ ਜਿਹੜੀ ਹੈ ਕਿਤੇ ਨਾ ਕਿਤੇ ਤਣਾਤਣੀ ਚੱਲਦੀ ਰਹੀ, ਵਿਵਾਦ ਹੁੰਦਾ ਰਿਹਾ। ਸੋ ਉਹਨਾਂ ਦੇ ਬਿਆਨਾਂ ਕਰਕੇ ਵੀ ਕਾਂਗਰਸ ਪਾਰਟੀ ਵਾਸਤੇ ਕਈ ਵਾਰੀ ਮੁਸੀਬਤ ਬਣਦੀ ਰਹੀ ਹੈ। ਸੋ ਕਿਸੇ ਵੇਲੇ ਨਵਜੋਤ ਸਿੰਘ ਸਿੱਧੂ ਨੇ ਜਦੋਂ ਆਵਾਜ਼-ਏ ਪੰਜਾਬ ਦਾ ਗਠਨ ਕੀਤਾ ਸੀ ਬੈਂਸ ਬ੍ਰਦਰ ਤੇ ਪ੍ਰਗਟ ਸਿੰਘ ਦੇ ਨਾਲ, ਤੇ ਉਦੋਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕੁਝ ਗੱਲਾਂ ਕਹੀਆਂ ਸੀ ਵੀ BJP ਛੱਡਣ ਦਾ ਕਹਿੰਦੇ ਮੇਰਾ ਮਕਸਦ ਇਸ ਕਰਕੇ ਬਣਿਆ ਵੀ ਉਹ ਚਾਹੁੰਦੇ ਆ ਮੈਂ ਪੰਜਾਬ ਛੱਡ ਦੇਵਾਂ। ਮੈਂ ਪੰਜਾਬ ਛੱਡਣਾ ਨਹੀਂ, ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ। BJP ਨੇ ਜਦੋਂ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਸੀ, ਪੰਜਾਬੋਂ ਬਾਹਰ ਲੋਕ ਸਭਾ 'ਚ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ, ਉਦੋਂ ਵੀ ਨਹੀਂ ਉਹ ਮੰਨੇ। ਕਹਿੰਦੇ ਮੈਂ ਪੰਜਾਬ ਛੱਡਣਾ ਨਹੀਂ, ਮੈਂ ਤਾਂ ਪੋਲੀਟਿਕਸ ਵਿੱਚ ਹੀ ਇਸ ਕਰਕੇ ਆਇਆ, ਮੈਂ ਪੰਜਾਬ ਦੀ ਸੇਵਾ ਕਰਨੀ ਆ, ਪੰਜਾਬ ਦੇ ਲੋਕਾਂ ਲਈ ਕੁਝ ਕਰਨਾ ਹੈ। ਤੇ ਹੁਣ ਉਹਨਾਂ ਦਾ ਇਰਾਦਾ ਸੀ ਕਿ ਪੰਜਾਬ ਦਾ ਮੈਂ ਮੁੱਖ ਮੰਤਰੀ ਬਣਾ। ਪੰਜਾਬ ਦੇ ਮੁੱਖ ਮੰਤਰੀ ਉਹ ਬਣ ਨਹੀਂ ਸਕੇ। 3 ਸਾਲ ਹਾਲੇ ਇਸ ਸਰਕਾਰ ਨੂੰ ਪੂਰੇ ਨਹੀਂ ਹੋਏ ਤੇ ਨਵਜੋਤ ਸਿੰਘ ਸਿੱਧੂ ਨੂੰ ਆਖਰਕਾਰ ਪੰਜਾਬ ਦੀ ਵਜ਼ਾਰਤ ਛੱਡਣੀ ਪਈ। ਇਹਦਾ ਮਤਲਬ ਉਹਨਾਂ ਨੂੰ ਪੰਜਾਬ ਦੀ ਸਿਆਸਤ ਤੋਂ ਬਾਹਰ ਕਰ ਦਿੱਤਾ ਗਿਆ। ਹੁਣ ਉਹ ਕਿੱਥੇ ਜਾਣਗੇ, ਇਹ ਮਸਲਾ ਹੈ। ਹੁਣ ਉਹ ਕਿੱਥੇ ਜਾਣਗੇ? ਕੀ ਸੱਚਮੁੱਚ ਉਹ ਕਾਂਗਰਸ 'ਚ ਹੀ ਰਹਿਣਗੇ? ਮੈਨੂੰ ਇਹ ਲੱਗਦਾ ਹੈ ਕਿ ਹਾਲੇ ਉਹਨਾਂ ਦੇ ਕੋਲ ਕੋਈ ਬਦਲ ਨਹੀਂ ਹੈ। ਬਹੁਤ ਕੁਝ ਸੋਚ ਰਹੇ ਹੋਣਗੇ, ਪਰ ਕਿਉਂਕਿ ਸਿਧਾਂਤਕ ਪੋਲੀਟਿਕਸ ਜਿਹੜੀ ਆ ਪੰਜਾਬ ਦੇ ਵਿੱਚ ਨਹੀਂ ਹੈ, ਇਸ ਕਰਕੇ ਸ਼ਾਇਦ ਉਹ ਸਿਧਾਂਤਕ ਤੌਰ ਦੇ ਉੱਤੇ ਉਸ ਤਰ੍ਹਾਂ ਦੀ
ਹਾਲੇ ਕੋਈ ਟਿੱਪਣੀ ਵੀ ਨਹੀਂ ਕਰ ਪਾ ਰਹੇ ਤੇ ਨਾ ਹੀ ਹਾਲੇ ਕੋਈ ਪੋਜੀਸ਼ਨ ਲੈ ਪਾ ਰਹੇ ਹੈ। ਸੋ ਹਾਲ ਫਿਲਹਾਲ ਮੈਨੂੰ ਲੱਗਦਾ ਹੈ ਕਿ ਕੁਝ ਸਮਾਂ ਜਿਹੜਾ ਆ ਉਹ ਸਵੈ ਮੰਥਨ 'ਚ ਵੀ ਜਾਣਗੇ ਤੇ ਕੁਝ ਰਸਤੇ ਦੇਖਣਗੇ ਕਿ ਕਿਹਨਾਂ ਰਸਤਿਆਂ ਤੇ ਜਾ ਕੇ ਆਪਣਾ ਪੋਲੀਟੀਕਲ ਕੈਰੀਅਰ ਫੇਰ ਤੋਂ ਉਹ ਉਭਾਰ ਸਕਦੇ ਆ। ਹੁਣ ਜਦੋਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ ਤੇ ਉਹਨਾਂ ਦਾ ਮਹਿਕਮਾ ਕਿਹਦੇ ਕੋਲ ਜਾਏਗਾ, ਇਹਦੀ ਤੇ ਵੀ ਚਰਚਾ ਚੱਲ ਪਈ ਹੈ। ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਜਿਹੜੇ ਆ ਸਰਗਰਮ ਹੋ ਗਏ ਆ। ਬਹੁਤ ਸਾਰੇ ਨਾਮਾਂ ਤੇ ਚਰਚਾ ਵੀ ਚੱਲ ਰਹੀ ਹੈ, ਚਰਚਾ ਚੱਲ ਰਹੀ ਹੈ ਕਿ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੇ ਰੇਤੇ ਦੀਆਂ ਜਿਹੜੀਆਂ ਖਾਨਾਂ ਆ ਉਹਨਾਂ ਦੀ ਨਿਲਾਮੀ ਦੇ ਦੌਰਾਨ ਜਿਹੜਾ ਉਹਨਾਂ ਤੇ ਵਿਵਾਦ ਹੋਇਆ ਸੀ, ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਸੀ, ਉਹਨਾਂ ਦੀ ਵਾਪਸੀ ਦੀ ਵੀ ਕਿਆਸ ਰਾਈ ਚੱਲ ਰਹੀ ਹੈ ਕਿ ਸ਼ਾਇਦ ਉਹ ਵਾਪਸ ਆ ਸਕਦੇ ਮੰਤਰੀ ਮੰਡਲ 'ਚ। ਹਰਪ੍ਰਤਾਪ ਅਜਨਾਲਾ ਦਾ ਨਾਮ ਵੀ ਬੋਲ ਰਿਹਾ ਹੈ, ਇੱਕ ਦਲਿਤ ਆਗੂ ਦਾ ਨਾਮ ਵੀ ਬੋਲ ਰਿਹਾ ਹੈ। ਦੇਖਣਾ ਪਏਗਾ ਕੀ ਹੁੰਦਾ ਹੈ। ਹਾਲ ਫਿਲਹਾਲ ਇਹ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਦੇ ਮੁਕਾਬਲੇ 'ਚ ਹੁਣ ਕੋਈ ਵੀ ਇੱਦਾਂ ਦਾ ਨਹੀਂ ਹੈ ਜਿਹਦੇ ਤੇ ਕਿਹਾ ਜਾ ਸਕਦਾ ਹੈ ਕਿ ਕੈਪਟਨ ਦਾ ਉਹ ਮੁਕਾਬਲਾ ਕਰ ਸਕਦੇ। ਕੈਪਟਨ ਅਮਰਿੰਦਰ ਨੇ ਪਿਛਲੇ 18 ਸਾਲਾਂ ਦੀ ਪੋਲਿਟਿਕਸ ਦੇ ਵਿੱਚ, ਫਿਰ ਜਦੋਂ 2002 'ਚੋਂ ਮੁੱਖ ਮੰਤਰੀ ਬਣੇ, ਉਹਨਾਂ ਨੇ ਬਹੁਤ ਸਾਰੇ ਲੋਕ ਇੱਦਾਂ ਦੇ ਆ ਜਿਹੜੇ ਕਾਂਗਰਸ ਤੋਂ ਸਾਈਡ ਲਾਈਨ ਕਰ ਦਿੱਤੇ ਹੈ, ਜਿਨ੍ਹਾਂ ਬਾਰੇ ਸਮਝਿਆ ਜਾਂਦਾ ਸੀ ਕਿ ਉਹ ਓਨੈਸਟ ਨੇ, ਉਹ ਬੋਲਣ ਵਾਲੇ ਨੇ, ਉਹ ਗੱਲ ਕਰਨ ਵਾਲੇ ਨੇ। ਚਾਹੇ ਜਗਮੀਤ ਬਰਾੜ ਹੋਵੇ, ਚਾਹੇ ਵੀਰ ਦਵਿੰਦਰ ਹੋਣ, ਬੀਬੀ ਰਜਿੰਦਰ ਕੌਰ ਭੱਠਲ ਜਿਹੜੇ ਆ ਉਹ ਵੀ ਕਿਸੇ ਵੇਲੇ ਇੱਕ ਪੂਰਾ ਮੁਕਾਬਲਾ ਕਰਦੇ ਰਹੇ ਕੈਪਟਨ ਅਮਰਿੰਦਰ ਦਾ। ਅੱਜ ਉਹ ਵੀ ਕਿਤੇ ਨਾ ਕਿਤੇ ਪੋਲਿਟਿਕਸ ਦੇ ਵਿੱਚੋਂ ਕਿਤੇ ਦਿਖਾਈ ਨਹੀਂ ਦੇ ਰਹੇ, ਉਸ ਰੂਪ 'ਚ ਐਕਟਿਵ ਨਹੀਂ ਦਿਖਾਈ ਦੇ ਰਹੇ। ਸੋ ਕੈਪਟਨ ਅਮਰਿੰਦਰ ਆਪਣਾ ਇੱਕ ਛਤਰ ਰਾਜ ਕਾਂਗਰਸ ਪਾਰਟੀ ਦੇ ਅੰਦਰ ਪੰਜਾਬ 'ਚ ਸਥਾਪਿਤ ਕਰਨ ਦੇ ਵਿੱਚ ਹਾਲ ਫਿਲਹਾਲ ਤਾਂ ਕਾਮਯਾਬ ਹੋ ਗਏ ਨੇ। ਆਉਂਦੇ ਦਿਨਾਂ 'ਚ ਉਹਨਾਂ ਨੂੰ ਕੌਣ ਚੁਣੌਤੀ ਦੇਵੇਗਾ? ਕੀ ਨਵਜੋਤ ਸਿੰਘ ਸਿੱਧੂ ਫੇਰ ਤੋਂ ਚੁਣੌਤੀ ਦੇ ਸਕਣਗੇ ਜਾਂ ਉਹ ਫਿਰ ਕੇਂਦਰ ਦੀ ਸਿਆਸਤ ਚਲੇ ਜਾਣਗੇ? ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਉਹਨਾਂ ਨੂੰ ਨਾਰਥ ਇੰਡੀਆ ਦਾ ਇੰਚਾਰਜ ਲਾ ਸਕਦੇ ਹੈ, ਆਲ ਇੰਡੀਆ ਦਾ ਜਨਰਲ ਸੈਕਟਰੀ ਬਣਾ ਸਕਦੇ ਹੈ, ਕੁਝ ਹੋਰ ਵੱਡਾ ਅਹੁਦਾ ਦੇ ਸਕਦੇ ਹੈ। ਖੁਦ ਰਾਹੁਲ ਗਾਂਧੀ ਆਪ ਹਾਲੇ ਸੰਕਟ 'ਚ ਨੇ, ਹਾਲੇ ਨੈਸ਼ਨਲ ਲੈਵਲ ਦਾ ਉਹਨਾਂ ਨੂੰ ਆਪਣਾ ਪ੍ਰੈਜ਼ੀਡੈਂਟ ਨਹੀਂ ਲੱਭ ਰਿਹਾ। ਰਾਹੁਲ ਗਾਂਧੀ ਦੀ ਥਾਂ 'ਤੇ ਕੌਣ ਪ੍ਰਧਾਨ ਬਣੇਗਾ, ਇਹ ਹਾਲੇ ਕੁਝ ਨਹੀਂ ਪਤਾ ਲੱਗ ਰਿਹਾ। ਸੋ ਅਲਟੀਮੇਟਲੀ ਇਸ ਵੇਲੇ ਫਿਊਚਰ ਜਿਹੜਾ ਆ ਰਾਜਨੀਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਆ ਉਹ ਡਾਵਾਂਡੋਲ ਦਿਖਾਈ ਦੇ ਰਿਹਾ। ਕੀ ਬਣੇਗਾ ਆਉਣ ਵਾਲੇ ਦਿਨਾਂ ਦੇ ਵਿੱਚ, ਕਿੰਨਾ ਕੁ ਲਾਭ ਉਹ ਲੈ ਸਕਣਗੇ ਇਹ ਸਾਰੀ ਸਿਚੁਏਸ਼ਨ ਦੇ ਵਿੱਚੋਂ, ਕਿਹਦੇ ਤੋਂ ਲਾਭ ਲੈ ਸਕਣਗੇ? ਉਹ ਸ਼ਾਇਦ ਇਹ ਟੋਲ ਰਹੇ ਨੇ ਤੇ ਉਹ ਦਿੱਲੀ ਵੱਲ ਸ਼ਾਇਦ ਇਹ ਸਾਰੇ ਮਾਮਲੇ ਲਈ ਦੇਖ ਰਹੇ ਨੇ। ਆਉਂਦੇ ਦਿਨਾਂ 'ਚ ਇੱਥੇ ਫਿਰ ਚਰਚਾ ਕਰਾਂਗੇ। ਹੁਣ ਦਿਓ ਸੁਸ਼ੀਲ ਦੋਸਾਂਝ ਨੂੰ ਆਗਿਆ। ਖਬਰ ਤੇ ਨਜ਼ਰ 'ਚ ਅਸੀਂ ਤੁਹਾਡੇ ਤੋਂ ਛੁੱਟੀ ਜਾਵਾਂਗੇ। ਆਉਂਦੇ ਦਿਨਾਂ 'ਚ ਫਿਰ ਖਬਰ ਤੇ ਨਜ਼ਰ 'ਚ ਵੀ ਮਿਲਾਂਗੇ। ਸਾਂਝੀ ਸੱਚ ਆਪਾਂ ਮਿਲਦੇ ਹਾਂ, ਖਬਰਾਂ ਦੇ ਬੁਲੇਟਿਨ 'ਚ ਰੋਜ਼ ਆਪਾਂ ਮਿਲਦੇ ਹਾਂ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਭ ਸ਼ਾਮ।